बड़ा जिन्होंने निक्के निक्के बीबी हमल वाली है उन्होंने कहना बच्चे नूं पेट पाड़ के आ पाकिस्तान दिखाने इंज दी गलबात हुई है जी। बड़ा जुल्म होया, बहुत जुल्म हो गया। उतों ना मेरा ताया ते मेरा चाचा उत्थे निकले ते असीं भी उत्थे खड़े हैं। अच्छा, उन्होंने सानू ये नहीं किया भी आओ साडे नाल। अच्छा, उन्होंने नहीं किया आओ, वो चुप करके निकल गए। भी असीं मां नाल सी अपनी नाल। अच्छा, दो भैणां ते दो भरा। वो इत्थे बाहर इंडिया च कहंदे तकीए। अच्छा, उत्थे जाके बाहर खड़ गए। देखदे टावे टावे फिर खलोगी दुनिया देखण लगी। उत्थे बजुर्गो जदों हमला होया, हाँ, ਜਿਹੜੇ ਉੱਥੇ ਰਾਜਪੂਤਾਂ ਦੇ ਪਿੰਡ ਸਨ ਆਏ, ਉਹਨਾਂ ਵਿੱਚੋਂ ਕਿੰਨੇ ਕੁ ਲੋਕ ਮਰੇ ਉੱਥੇ? काफ़ी शहीद हो गई। ਅੱਛਾ, वो तो फिर खूह भर गए, बीबियां दे लड़कियां दे खूह भर गए। ਅੱਛਾ, ਇੰਨੀ ਕਤਲੇਆਮ आ इन्ना खूह सी पिंड दे आसे पासे 7 खूह सी। ਅੱਛਾ, 7 खूह बीबियां ना भर गई। वो ਜਿਹੜੀਆਂ ਉੱਤੇ ਫੇਰ ਵੀ ਉਹਨਾਂ ਨੂੰ ਲੈ ਗਏ। ਅੱਛਾ, ਬੀਬੀਆਂ ਨੂੰ ਵੀ ਲੈ ਗਏ? ਲੈ ਗਏ ਜੀ, ਕਿਉਂ ਨਹੀਂ। ਅੱਛਾ, ਉਹਨਾਂ ਚਮਿਆਰਾਂ ਨੇ ਕਿਹਾ, ਚਮਿਆਰ ਉਹ ਪਿੰਡ ਦੇ ਨਾਲ ਹੀ ਵਿੱਚ ਹੀ ਰਹਿੰਦੇ ਸੀ। ਅੱਛਾ, ਉਹਨਾਂ ਦੇ ਆਖੇ ਜੋ ਕੁਝ ਆਈ ਖਤਮ ਹੋ ਗਿਆ, ਆਓ ਸਾਡੇ ਮਕਾਨਾਂ ਵਾਲੇ ਚੜ੍ਹ ਜਾਓ ਤੇ ਤੁਸੀਂ ਜੋ ਮਰਜ਼ੀ ਕਰੋ ਭਾਈ। ਅੱਛਾ, ਚਮਾਰਾਂ ਨੇ ਉੱਥੇ ਤਲਾਹ ਦਿੱਤੀ ਜਾ ਕੇ ਉਹਨਾਂ ਨੂੰ? ਵਿੱਚ ਹੀ ਰਹਿੰਦੇ ਸੀ, ਨਾਲ ਸ਼ੁਰੂ ਸੀ ਨਾ ਕੰਮ ਹੋਣਾ। ਅੱਛਾ, ਉਹਨਾਂ ਨੂੰ ਕਿਹਾ ਇੱਥੋਂ ਆਓ ਚੜੋ। ਹੂੰ, ਉਹ ਫਿਰ ਕੋਠਿਆਂ ਤੇ ਚੜ੍ਹ ਗਏ ਜੀ। ਅੱਛਾ, ਚੜ੍ਹੇ ਫਿਰ ਉੱਥੇ ਬੜਾ ਕਤਲੇਆਮ ਹੋਇਆ। ਉੱਥੇ ਪਿੰਡ ਦੇ ਵਿੱਚ ਹਮਲਾ ਹੋ ਗਿਆ? ਉਸ ਪਿੰਡ ਤੇ ਹਮਲਾ ਬਹੁਤ ਬੜਾ ਹੋ ਗਿਆ। ਅੱਛਾ, ਸੁਬਹ ਤੇ ਲੱਗ ਮੇਰਾ ਤਾਇਆ ਸੀ, ਅੱਛਾ, ਉਹਨੇ 12 ਸਿੱਖ ਮਾਰੇ। ਤਾਏ ਤੁਹਾਡੇ ਨੇ? ਹਾਂ, 14ਵੇਂ ਰੋਜ਼ੇ ਨੂੰ ਨਾ ਹਾਂਜੀ, ਆਉਣਾ ਤਾਂ ਉਹਨੇ ਸਾਡੇ ਪਿੰਡ ਆਈ। ਅੱਛਾ, ਉਹਨਾਂ ਸਿੱਖਾਂ ਅੱਲਾ ਹੀ ਉਹਨਾਂ ਨੂੰ ਦੂਏ ਪਿੰਡ ਮੁਸਲਮਾਨਾਂ ਦੇ ਲੈ ਗਿਆ, ਕਿਹੜੇ ਪਿੰਡ? ਘਰਾਲੇ। ਅੱਛਾ, 14ਵੇਂ ਰੋਜ਼ੇ ਨਾ ਹਾਂਜੀ, 21 ਬੱਚਿਆਂ ਸਣੇ ਹਾਂਜੀ। 21 ਬੰਦੇ ਮਾਰ ਗਏ ਸਿੱਖ ਜੀ। ਉਸ ਪਿੰਡ ਦੇ ਹਾਂ, ਬੱਚਿਆਂ ਸਣੇ? ਬੱਚੇ ਕੋਈ ਜਵਾਨ, ਕੋਈ ਅੱਛਾ, ਬੁੱਢੇ, ਕੋਈ। अस्सलाम वालेकुम जी, सत श्री अकाल, आदाब दोस्तों। इस टाइम असी पिंड बुग्गा, तहसील नौशहरा, जिला गुजरांवाला दे विच आए हैं। इत्थे सानू एक बजुर्ग मिले ने जिहड़े लुधियाना चों आए ने। असी इन्हां कोलों इन्हां दे पिंड दी हिजरत दी कहानी सुनांगे। आओ गलबात सांझी करदे इन्हां दे नाल। अस्सलाम वालेकुम बुजुर्गो। वालेकुम सलाम। की हाल चाल है तुहाडा? अल्लाह का शुक्र है जी। बुजुर्गो, सब नाल पहले अपना नाम दसना। अच्छा, मोहम्मद रमजान। मोहम्मद रमजान। तुहाडे वालिद साहब दा? बाबू खां। बाबू खान। दादा जी दा? रहीम खां। हरीम खान। केड़ी बरादरी है अपनी? राजपूत। राजपूत। गोत केड़ी है? जंजुए राजपूत। अच्छा, जंजुए राजपूत। अज पुरानियां गल्लां पुछनियां जी तुहाडे पुराने पिंड दियां। ठीक है जी। किन्नी उम्र सी उस वेले जो 47 दी बनी? मैं आया कोई 9 साल का सी। अच्छा, 9 साल दे सी। सही हो गया। सन 35 हो गया इस तरह। मैं नौकरी की है। वो 35 साल फिर कर देता उन्हें। अच्छा, हाँ। नौकरी काच कीती तुसी? महकमा सेहत। अच्छा, महकमा सेहत च? हाँ। इधर आके? हाँ जी। सही हो गया। पिछे अपना केड़ा पिंड सी? खुर्द। खुर्द। ਇਹਦਾ ਬਸ ਖੁਰਦ ਨਾਂ ਸੀ ਕਿ ਪੂਰਾ ਨਾਂ ਕੀ ਸੀ ਇਹਦਾ? ਇਹ ਪਿੰਡ ਖੁਰਦ। ਅੱਛਾ, ਪਿੰਡ ਖੁਰਦ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਨਾਲ ਇਹਦੇ ਜੀ ਮੁਸਲਮਾਨਾਂ ਦੇ ਕਿ ਸਿੱਖਾਂ ਦੇ? ਸਾਰੇ ਗਿਣਾ ਦਿਓ। ਇਹ ਸਿੱਖਾਂ ਦਾ ਪਿੰਡ ਹੈ ਇਸਲੂ। ਇਸਲੂ। ਅੱਛਾ, ਇਸਲੂ। ਇਸਲੂ। ਹੂੰ। ਤੇ ਫਿਰ ਹੈਗਾ ਸੀ ਪੈਜਗੜ੍ਹ। ਅੱਛਾ। ਅੱਛਾ, ਇਹ ਅੱਗੇ ਆ ਗਏ ਚੁਬਕੀ, ਇਹ ਮੁਸਲਮਾਨਾਂ ਦਾ ਪਿੰਡ ਹੈ। ਅੱਛਾ। ਹਾਂ। ਰਾਜੇਵਾਲ। ਹੂੰ। ਰੋਣੋ। ਅੱਛਾ।
ਇੱਧਰ ਫੇਰ ਆ ਜਾ ਜੀ ਕੰਮਾ ਹੂੰ ਘਰਾਲਾ ਅੱਛਾ ਕਰੌਂਦੀਆਂ ਸਹੀ ਹੋ ਗਿਆ ਤੇ ਗਾਜੀਪੁਰ ਹੂੰ ਕੰਗਰਾਲੀ ਅੱਛਾ ਅੱਛਾ ਇਹ ਤਹਿਸੀਲ ਕਿਹੜੀ ਸੀ ਇਹ ਸਮਰਾਲਾ ਤੇ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ। ਲੁਧਿਆਣਾ ਸਹੀ ਹੋ ਗਿਆ। ਕਿੱਡਾ ਕੁ ਪਿੰਡ ਸੀ ਆਪਣਾ? ਪਿੰਡ ਜੀ ਸਾਡੇ ਨੂੰ ਮੇਰਾ ਦਾਦਾ ਕਹਿੰਦਾ ਸੀ ਹਾਂਜੀ ਇਹ ਪਿੰਡ ਸਾਡਾ 80 ਸਾਲ ਤੇ ਆਬਾਦ ਹੋਇਆ ਹੈ। 80 ਸਾਲਾਂ ਤੋਂ ਹਾਂ। ਅੱਛਾ ਹਾਂ। ਤੁਹਾਡੇ ਬਜ਼ੁਰਗਾਂ ਨੇ ਕੀਤਾ ਸੀ ਇਹ ਬਾਅਦ? ਨਹੀਂ ਸਾਡੇ ਦਾਦੇ ਪੜਦਾਦਿਆਂ ਨੇ। ਹਾਂਜੀ ਤੁਹਾਡੇ ਬਜ਼ੁਰਗ ਸਨ ਨਾ ਉਹ। ਹਾਂ ਸਹੀ ਹੋ ਗਿਆ। ਪਿੰਡ ਛੋਟਾ ਹੀ ਸੀ, ਨਾਰਮਲ ਸੀ ਕਿ ਵੱਡਾ ਸੀ? ਬਸ ਕਰੀਬਨ ਇੰਜੀ ਸੀ, ਹਾਂਜੀ 30-35 ਘਰ ਸੀ ਅਜੇ। ਇੱਕੋ ਹੀ ਖਾਨਦਾਨ ਹੈ। ਅੱਛਾ ਇੱਕੋ ਹੀ ਖਾਨਦਾਨ ਦੇ। ਹਾਂ। ਤੇ ਹੋਰ ਵੀ ਬਰਾਦਰੀਆਂ ਰਹਿੰਦੀਆਂ ਸੀ ਉੱਥੇ, ਚਮਾਰ ਜਾਂ ਦੂਸਰੇ ਈਸਾਈ? ਨਹੀਂ ਚੂੜੇ ਕੋਈ ਚਿਰ ਚੂੜੇ ਰਹੇ ਨੇ। ਅੱਛਾ ਹਾਂ। ਸਹੀ ਹੋ ਗਿਆ। ਜਾਂ ਫਿਰ ਪਿੰਡ ਦੇ ਵਿੱਚ ਸਕੂਲ ਵੀ ਹੈ ਸੀ? ਨਹੀਂ ਕਿੱਥੇ ਪੜਨ ਜਾਂਦੇ ਸੀ ਬੱਚੇ? ਇਸ ਨੂੰ ਅੱਛਾ ਇਸ ਨੂੰ ਜਾਂਦੇ ਸੀ। ਤੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕ ਹੈਗੀ ਸੀ। ਇੱਕ ਹੀ ਸੀ? ਹਾਂ। ਕੱਚੀ ਸੀ ਕਿ ਪੱਕੀ ਸੀ? ਬਾਕੀ ਅੱਛਾ ਪੱਕੀ ਮਸਜਿਦ ਸੀ। ਤੇ ਜਿਹੜੇ ਤੁਹਾਡੇ ਘਰ ਸੀ ਪਿੰਡ ਦੇ ਵਿੱਚ ਉਹ ਕੱਚੇ ਸੀ ਕਿ ਪੱਕੇ ਸੀ? ਕੱਚੇ। ਸਾਰਾ ਪਿੰਡ ਕੱਚੇ ਘਰ ਸੀ? ਕਰੀਬਨ ਕੱਚਾ ਹੀ ਸੀ। ਅੱਛਾ ਕੱਚਾ ਸੀ। ਸਹੀ ਹੋ ਗਿਆ। ਤੇ ਪਿੰਡ ਦੇ ਵਿੱਚ ਪਾਣੀ ਪੀਣ ਵਾਸਤੇ ਖੂਹੀਆਂ ਲੱਗੀਆਂ ਸੀ? ਖੂਹ ਹੈਗੇ ਸੀ। ਕੋਈ ਚੇਤਾ ਕਿਹੜੀ ਸਾਈਡ ਤੇ ਸੀ? ਖੂਹ ਜਿਹੜੇ ਸੀ ਨਾ ਹਾਂਜੀ ਆ ਜਿਵੇਂ ਮੈਂ ਹੁਣ ਇੱਥੇ ਬੈਠਾ ਹੂੰ ਆ ਖੋਟਦਾ ਇਸ ਪਾਸੇ ਖੂਹ। ਲਹਿੰਦੇ ਪਾਸੇ? ਹਾਂ ਐਸ ਲੈਂਦਾ ਇੰਜ ਅੱਛਾ 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 ਉੱਥੇ ਅੱਛਾ ਜਿੱਥੇ ਅਸੀਂ ਰਹਿੰਦੇ ਸੀ। ਹੂੰ ਪਹਾੜ ਪਾਸੇ? ਹਾਂਜੀ ਉਹ ਜਿੱਥੇ ਮਸਜਿਦ ਆਈ ਨਾ ਹਾਂਜੀ ਉਹ ਇੰਜ ਲਾਂਦੇ ਆਈ। ਅੱਛਾ ਉਹਦੇ ਨਾਲ ਇਸ ਪਾਸੇ ਬੋਰਡ ਹੈ, ਇੱਕ ਬੋਰਡ ਅੱਛਾ ਬਹੁਤ ਬੜਾ ਬੋਰਡ ਹੈ। ਹੂੰ ਅਸੀਂ ਨਹੀਂ ਦਿਖਾ ਪੂਰੇ ਇੰਡੀਆ ਤੇ ਲੈ ਕੇ ਪਾਕਿਸਤਾਨ 'ਚ ਉਹ ਬੋਰਡ ਨਹੀਂ ਆਇਆ। ਅੱਛਾ ਉਹ ਅਜੇ ਵੀ ਖੜਾ ਹੈ। ਐਡਾ ਵੱਡਾ ਬੋਰਡ ਸੀ? ਹਾਂ ਸਹੀ ਹੋ ਗਿਆ। ਉਹਦੇ ਨਾਲ ਖੂਹ ਹੈ। ਅੱਛਾ 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 ਤੁਹਾਨੂੰ ਉਹੀ ਨਜ਼ਰ ਆਉਂਦਾ ਹੁਣ ਜੀ? ਹਾਂ ਸਹੀ ਐਵੇਂ ਬੈਠੇ ਆ ਨਾ ਜੀ। ਹੂੰ ਅੱਛਾ ਜੀ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਇੱਕੋ ਹੀ ਲੰਬੜਦਾਰ ਸੀ। ਕੀ ਨਾਂ ਸੀ ਉਹਨਾਂ ਦਾ? ਉਹਦਾ ਨਾਂ ਜੀ ਜਿਹੜਾ ਮੌਜੂਦਾ ਸੀ ਉਹਦਾ ਨਾਂ ਬਾਬੂ ਖਾਂ। ਤੁਹਾਡੇ ਦਾਦਾ ਜੀ? ਨਹੀਂ ਵਾਲਦ ਉਹ ਸਾਹਿਬ? ਦੂਰੀ ਬਰਾਦਰੀ ਚ ਅੱਛਾ ਦੂਸਰੀ ਬਰਾਦਰੀ। ਦੂਏ ਭਾਈ ਆ ਜੋ। ਸਹੀ ਸਹੀ ਸਹੀ। ਅੱਛਾ ਬਾਬੂ ਖਾਨ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਪਿੰਡ ਦੇ ਆਲੇ ਦੁਆਲੇ ਜ਼ਮੀਨ ਤੁਹਾਡੀ ਹੈ ਸੀ? ਪਿੰਡ ਦੇ 4 ਸਵੇਰੇ ਜ਼ਮੀਨ ਆਈ। ਕਿਹੜੀ ਸਾਈਡ ਤੇ ਤੁਹਾਡੀ ਆਪਣੀ? ਸਾਡੀ ਇੰਜ ਵੀ ਸੀ। ਹਾਂਜੀ ਇਹ ਇੰਜ ਵੀ ਹੈ ਜੀ। ਉਹ ਮਸਲਾ ਇਹ ਸੀ ਹੂੰ ਇਸ ਪਿੰਡ ਦੇ ਵਿੱਚ ਹੂੰ ਜਿਹੜੇ ਖੁਰਦ ਰੱਖਿਆ ਹਾਂਜੀ ਇਹ 2 ਭਾਈ ਆਏ ਸੀ। ਅੱਛਾ ਹਾਂਜੀ ਉਹਨਾਂ ਆ ਕੇ ਪਿੰਡ ਵੱਡਾ ਹੈ। ਅੱਛਾ ਉਹ ਵੱਡਾ ਤੇ ਸਿੱਖਾਂ ਨੇ ਇਹਨਾਂ ਨੂੰ ਬੰਨ੍ਹ ਦੇਣਾ। ਹੂੰ 2 ਦੂਸਰੇ ਇਹਨਾਂ ਨੇ ਕੋਈ 7 ਖੂਹ ਅੱਛਾ ਮਹੰਤ ਦੇ ਨਾਲ ਆਤੇ। ਉਹ ਸਿੱਖ ਸੀ? ਹਾਂ ਅੱਛਾ ਮਹੰਤ ਹੂੰ ਆ ਜਿਵੇਂ ਗੁਰਦੁਆਰੇ ਅੱਛਾ ਉਹਦੇ ਨਾਲ ਲਵਾਈ। ਫਿਰ ਉਹ ਅਮਨ ਨਾਲ ਰਹਿੰਦੇ ਰਹੇ ਅੱਛਾ ਤੇ ਬਾਕੀ ਕਾਫੀ ਆਈ। ਹੂੰ ਕੋਈ ਸਾਡਾ ਛਿਸਰਾ ਹੈ, ਢੱਕ ਵੀ ਕਹਿੰਦੇ ਨੇ, ਅੱਛਾ ਉਹ ਕੋਈ ਹੈ ਹੀ 900 ਬਿਗਾ। ਅੱਛਾ ਉਹ ਅਜੇ ਬਾਦ ਨਹੀਂ ਸੀ। ਹੂੰ ਤੇ ਡੰਗਰ ਸ਼ੰਗਰ ਤੇ ਹਰ ਚਾ ਚੂੜੀ। ਅੱਛਾ ਤੇ ਜਿਹੜੇ ਹਵੇਲੀਆਂ ਸੀ ਜਾਂ ਡੇਰੇ ਸੀ ਉਹ ਪਿੰਡੋਂ ਬਾਹਰ ਸਨ ਕਿ ਵਿੱਚ ਹੀ ਸਨ? ਡੰਗਰ ਬੇਲੀਆਂ ਵਿੱਚ ਹੀ ਸੀ। ਅੱਛਾ ਵਿੱਚ ਹੀ ਬਣਾਏ ਸੀ? ਆਪਣਾ ਘਰ ਵਿੱਚ। ਸਹੀ ਹੋ ਗਿਆ। ਤੁਹਾਡੀ ਜ਼ਮੀਨ ਦੇ ਵਿੱਚ ਖੂਹ ਲੱਗੇ ਸੀ? ਸਾਡੀ ਜ਼ਮੀਨ 'ਚ ਖੂਹ ਹੈ ਜੀ। ਹੈਗਾ ਸੀ? ਕੀ ਨਾਂ ਤੋਂ ਵੱਜਦਾ ਸੀ ਉਹ ਖੂਹ? ਉਹਦਾ ਨਾਮ ਨਵਾਂ ਖੂਹ। ਅੱਛਾ ਨਵਾਂ ਖੂਹ। ਚੜ੍ਹਦੀ ਸਾਈਡ ਤੇ ਸੀ ਕਿ ਲਹਿੰਦੀ ਸਾਈਡ ਤੇ? ਉਹ ਵੀ ਇਸੇ ਸਾਈਡ ਹੈ ਅੱਛਾ ਪਹਾੜ ਵਾਲੀ ਸਾਈਡ ਤੇ। ਜੀ। ਸਹੀ ਹੋ ਗਿਆ। ਕੋਈ ਨਹਿਰ ਸ਼ਹਿਰ ਲੱਗਦੀ ਸੀ ਆਲੇ ਦੁਆਲੇ ਪਿੰਡ ਦੇ? ਨਹੀਂ ਸਾਡੇ ਨਹਿਰ ਨਾਲ ਨਹੀਂ ਸੀ। ਹੂੰ ਉਹ ਜੀ 5-7 ਮੀਲਾਂ ਤੇ ਇੱਧਰ ਲੰਘਦੀ ਸੀ। ਅੱਛਾ ਲੰਘਦੀ ਸੀ। ਹਾਂ ਸਹੀ ਹੋ ਗਿਆ। ਅੱਛਾ ਬਜ਼ੁਰਗੋ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹਾਂਜੀ ਤੁਹਾਡੇ ਬਜ਼ੁਰਗਾਂ ਨੂੰ ਕਿੱਦਾਂ ਪਤਾ ਲੱਗਿਆ? ਤੁਸੀਂ ਲੋਕ ਕਿਵੇਂ ਉੱਠੇ ਆਪਣੇ ਪਿੰਡੋਂ? ਸਾਡੇ ਜੀ ਆ ਕੇ ਨਾ ਹੂੰ ਵੋਟਾਂ ਦੇ ਵੋਟ ਵੀ ਮੰਗਦੇ ਸੀ ਨਾ। ਅੱਛਾ ਕਿ ਪਾਕਿਸਤਾਨ ਤੇ ਇੰਡੀਆ ਵੱਖਰਾ ਹੋਣਾ ਹੈ ਅੱਛਾ ਤੇ ਮੁਸਲਮਾਨਾਂ ਦਾ ਮੁਲਕ ਜਿਹੜਾ ਹੈ ਹੂੰ ਇਹ ਵੱਖਰਾ ਹੋ ਜਾਏਗਾ। ਅੱਛਾ ਉਹ ਫਿਰ ਇੱਥੋਂ ਹੀ
ਨਾਰੇ ਮਾਰਨੇ ਮੁਸਲਿਮ ਲੀਗ ਜਿੰਦਾਬਾਦ। ਅੱਛਾ ਹਾਂਜੀ, ਫਿਰ ਅਸੀਂ ਮੁਸਲਿਮ ਲੀਗ ਨੂੰ ਵੋਟ ਦਿੱਤੇ। ਅੱਛਾ ਵੋਟ ਦਿੱਤੇ ਹੋਏ ਉਦੋਂ ਬਾਅਦ ਫਿਰ ਪਾਕਿਸਤਾਨ ਜਿਹੜਾ ਹੈ ਨਾ, ਹਾਂਜੀ ਇਹ ਉਂਝ ਪਹਿਲੇ ਜਿਹੜਾ ਨਹਿਰੂ ਤੇ ਕਾਇਦੇ ਮਿਲਤ, ਹਾਂਜੀ ਇਹ ਦੋ ਇਕੱਠੇ ਸੀ। ਅੱਛਾ ਤੇ ਨਹਿਰੂ ਨੂੰ ਉਹਨਾਂ ਪੁੱਛਿਆ ਦੂਆਂ ਗਾਂਧੀਆਂ ਮਾਂਦੀਆਂ, ਹਾਂਜੀ ਇਹ ਮੁਸਲੇ ਜੂ ਨੇ, ਇਹ ਸਾਡੇ ਨਾਲ ਨੇ। ਅੱਛਾ ਉਹਨਾਂ ਕਿਹਾ ਜੀ ਗੱਲ ਇਹ ਹੈ, ਇਹ ਮੁਸਲੇ ਜੇ ਨਾਲ ਨਾ ਹੋਣ ਹਾਂਜੀ ਤੇ ਇਹ ਆਜ਼ਾਦ ਨਹੀਂ ਹੋ ਸਕਦੇ, ਅੱਛਾ ਇਹ ਮੁਲਕ ਨਹੀਂ ਬਣੇਗਾ। ਇਹ ਨਾਲ ਹੋਣਗੇ ਤਾਂ ਆਜ਼ਾਦ ਹੈ। ਜਦੋਂ ਅੰਗਰੇਜ਼ਾਂ ਤੋਂ ਅਸੀਂ ਛੁਡਵਾਇਆ। ਹਾਂ, ਛਡਵਾਣਾ ਹੈ। ਅੱਛਾ ਹੋ ਗਿਆ ਕਾਇਦੇ ਆਦਮ ਨੂੰ ਪਤਾ ਲੱਗਾ ਵੀ ਇੰਜ ਗੱਲ ਹੈ। ਅੱਛਾ ਉਹਨੇ ਨਾਰਾ ਮੁਸਲਿਮ ਲੀਗ ਦਾ ਲਾਤਾ। ਅੱਛਾ ਹਾਂ ਵੀ ਅਸੀਂ ਮੁਲਕ ਸਾਡਾ ਵੱਖਰਾ ਹੋਏਗਾ, ਪਾਕਿਸਤਾਨ ਹੋਏ। ਸਹੀ ਹੋ ਗਿਆ। ਹਾਂਜੀ, ਉਦੋਂ ਅੱਗੇ ਫਿਰ ਕੰਮ ਚੱਲਦਾ ਰਿਹਾ। ਫਿਰ ਜੀ ਅੱਲਾ ਤੇਰਾ ਭਲਾ ਕਰੇ, ਕੰਮ ਸ਼ੁਰੂ ਹੋ ਗਿਆ ਨਾ। ਅੱਛਾ ਪਾਕਿਸਤਾਨ ਬਣਨੇ ਨੂੰ ਤਿਆਰ ਆ ਗਿਆ। ਹਾਂਜੀ ਕੋਈ 14ਵੇਂ ਰੋਜ਼ੇ ਨੂੰ ਹਾਂਜੀ ਸਿੱਖ ਆਏ। ਵੀ ਜਿਹੜੀ ਹੈ ਆਪਣੀਆਂ ਅੱਖਾਂ ਵਾਲੀ ਦੱਸਣੀ ਹੈ, ਉਹੀ ਦੱਸਣੀ ਹੈ ਜੀ, ਉਹੀ ਅਸੀਂ ਤੁਹਾਡੇ ਕੋਲ ਪੁੱਛਣੀ ਹੈ। ਬਸ ਉਹ ਦੱਸ। ਹਾਂਜੀ ਉਹ 14ਵੇਂ ਰੋਜ਼ੇ ਨੂੰ ਨਾ ਹਾਂਜੀ ਆਉਣਾ ਤਾਂ ਉਹਨੇ ਸਾਡੇ ਪਿੰਡ ਆਈ। ਅੱਛਾ ਉਹਨਾਂ ਸਿੱਖਾਂ ਅੱਲਾ ਹੀ ਉਹਨਾਂ ਨੂੰ ਦੂਏ ਪਿੰਡ ਮੁਸਲਮਾਨਾਂ ਦੇ ਲੈ ਗਿਆ, ਕਿਹੜੇ ਪਿੰਡ? ਘਰਾਲੇ। ਅੱਛਾ 14ਵੇਂ ਰੋਜ਼ੇ ਨਾ ਹਾਂਜੀ 21 ਬੱਚਿਆਂ ਸਣੇ ਹਾਂਜੀ 21 ਬੰਦੇ ਮਾਰ ਗਏ ਸਿੱਖ ਜੀ। ਉਸ ਪਿੰਡ ਦੇ ਹਾਂ, ਬੱਚਿਆਂ ਸਣੇ ਬੱਚੇ ਕੋਈ ਜਵਾਨ, ਕੋਈ ਅੱਛਾ ਬੁੱਢੇ, ਕੋਈ 21 ਮਾਰ ਗਏ ਜੀ। ਓਹੋ ਹੋ ਬਣਨਾ ਬਣਾਉਣਾ ਦਾ ਕੱਖ ਨਹੀਂ ਸੀ। ਹੂੰ ਪਾਕਿਸਤਾਨ ਨੂੰ ਹੁਣ ਬਣਦਾ ਪਿਆ ਹੈ। ਹਾਂਜੀ ਉਹ ਜਨਾਬ ਸਵੇਰੇ ਪਤਾ ਲੱਗਾ ਵੀ ਘਰਾਲੇ ਤਾਂ ਇੰਨੇ ਮਾਰੇ ਗਏ। ਅੱਛਾ ਅੱਛਾ, ਇਹ ਤਾਂ ਫਿਰ ਅਫਰਾ ਤਫਰੀ ਪੈ ਗਈ ਨਾ ਜੀ। ਹੂੰ ਉਹ ਜਨਾਬ ਅਲੀ ਹੁਣ ਬਈ ਕੀ ਕਰੀਏ। ਉੱਥੇ DC ਤੇ SC ਉਹ ਪਿੰਡ ਆਏ। ਉਹਨਾਂ ਕਿਹਾ ਜ਼ੁਲਮ ਤਾਂ ਬੜਾ ਹੋਇਆ ਹੈ, ਅੱਛਾ ਹੁਣ ਅਸੀਂ ਕਰ ਕੁਛ ਨਹੀਂ ਸਕਦੇ, ਸਹੀ। ਸਾਡਾ ਮੁਲਕ ਵੱਖਰਾ ਹੋ ਜਾਣਾ। ਦੋਵੇਂ ਮੁਸਲਮਾਨ ਸੀ। ਜਿਹੜੇ DC ਸੀ? ਹਾਂ, ਅੱਛਾ SP DC। ਉਹਨਾਂ ਕਿਹਾ ਵੀ ਤੁਹਾਨੂੰ ਪੁਲਿਸ ਦੀ ਲੋੜ ਹੋਵੇ ਨਾ, ਹਾਂ ਸਿਪਾਹੀ ਤੁਹਾਨੂੰ 2-2 4-4 ਦੇ ਸਕਦੇ ਹਾਂ। ਅੱਛਾ ਬਾਕੀ ਪਿੰਡਾਂ ਨੇ ਲੈ ਲਏ, ਸਾਡੇ ਵਡੇਰਿਆਂ ਨਹੀਂ ਲੈ। ਉਹ ਕਿਉਂ? ਉਹ ਅੱਲਾ ਦੀ ਮਿਹਰਬਾਨੀ ਸੀ, ਉਹ ਬਹੁਤ ਦਲੇਰ ਸੀ। ਅੱਛਾ ਹਾਂਜੀ, ਉਹ ਜੀ ਰੱਬ ਤੇਰਾ ਭਲਾ ਕਰਿਆ ਸੀ, ਉਹ ਕੰਮ ਮੁੱਕ ਗਿਆ। ਉਦੋਂ 8ਵੇਂ ਈਦ ਅਸੀਂ ਪੜ੍ਹੀ ਹੈ। ਅੱਛਾ ਈਦ ਜਿਹੜੇ ਪੜ੍ਹੀ ਹੈ ਨਾ ਰੋਜ਼ਿਆਂ ਵਾਲੀ, ਹਾਂਜੀ ਤੇ ਉਦੋਂ ਦੂਏ ਕੋਈ ਜੁਮੇ ਰਾਤ ਨੂੰ ਸਾਡੇ ਪਿੰਡ ਤੇ ਹਮਲਾ ਹੋ ਗਿਆ। ਈਦ ਸਹੀ ਸਲਾਮਤ ਪੜੀ ਸੀ? ਈਦ ਬਿਲਕੁਲ ਸਹੀ, ਕੋਈ ਕਿਸੇ ਦਾ ਲੈਣ ਨਾ ਕੋਈ ਦੇ। ਅੱਛਾ ਜਿਹੜੇ ਈਦ ਪੜ੍ਹੀ ਗਈ ਨਾ, ਜੁਮੇ ਰਾਤ ਦਾ ਦਿਨ ਸੀ ਜੀ। ਰਾਤ ਸ਼ਾਮ ਵੇਲੇ ਨਾ ਉਹ ਹਾਂਜੀ ਮਗਰ ਤੇ ਪਹਿਲੇ ਉਹਨਾਂ ਪਿੰਡ ਦੇ 4 ਸਫੇਰੇ ਟੀਨ ਮਿੱਟੀ ਦੇ ਤੇਲ ਦੇ ਰੱਖ। ਕਿਹਨਾਂ ਨੇ? ਸਿੱਖਾਂ ਨੇ ਜੀ। ਤੁਹਾਡੇ ਪਿੰਡ ਦੇ? ਹਾਂ। ਅੱਛਾ ਉਹ ਜੀ ਤੇ ਬਈ ਦੇਖਿਆ ਵੀ ਹੁਣ ਕੀ ਕਰੀਏ। ਉਹ ਫਿਰ ਵਡੇਰੇ ਆਖਿਆ ਉਹ ਜਿਹੜੇ ਸਿਪਾਹੀ ਨੇ ਹਾਂਜੀ ਕੰਮੇ, ਉਹ 2 ਲਿਆਓ। ਅੱਛਾ ਉਹ ਸਿਪਾਹੀ ਆ ਗਏ ਜੀ, ਤੇ ਬੀਬੀਆਂ ਜਿਹੜੀਆਂ ਨਾ ਕੰਮੇ ਚਲੀਆਂ, ਬੱਚੇ, ਇਹ ਸਾਈਡ ਖਾਲੀ ਆਈ। ਅੱਛਾ ਸ਼ਹਿਰ ਸੀ ਉਹ? ਪਿੰਡ ਆਈ ਜੀ। ਅੱਛਾ ਕੰਮੇ। ਹਾਂ, ਅੱਛਾ ਇਹ ਨਾਲ ਹੀ ਪਿੰਡ ਆਈ। ਉਹ 3 ਪਾਸੇ ਘੇਰਾ ਸੀ, ਉਹ ਮੁਸਲਮਾਨਾਂ ਦਾ ਪਿੰਡ ਸੀ। ਅੱਛਾ ਇਸ ਕਰਕੇ ਉਹ ਇੱਧਰ ਨਹੀਂ ਵੜੇ ਗਏ। ਹੁਣ ਜੋ ਉਹਨਾਂ ਨੇ ਆਪਣਾ ਸ਼ੁਰੂ ਕਰਤਾ ਕੰਮ। ਅੱਛਾ ਕੀਤਾ ਹੈ ਨਾ ਜੀ ਜਨਾਬ, ਉਹਨਾਂ ਆਪਣਾ ਸਿਪਾਹੀ ਜਿਹੜੇ ਚੜ੍ਹ ਗਏ ਨਾ ਕੋਠਿਆਂ ਤੇ, ਅੱਛਾ ਉਹਨਾਂ ਸਿਪਾਹੀਆਂ ਇਹ ਮਸ਼ਵਰਾ ਕੀਤਾ ਵੀ ਸਾਡੇ ਕੋਲ ਨੇ 50-50 ਰਾਉਂਡ ਚਲਾਉਣਾ ਇੰਝ ਹੀ ਆ, ਜਵਾਬ ਹੀ ਦੇਣਾ।
ਅੱਛਾ। ਇਹ ਨਹੀਂ ਵੀ ਕੱਢ ਦੇਣੇ ਨੇ। ਹੂੰ। ਉਹਨਾਂ ਜੀ ਉਹੀ ਹਿਸਾਬ ਰੱਖਿਆ। ਅੱਛਾ ਸਾਰੀ ਰਾਤ ਅੱਛਾ। ਗਰਨੇਟ ਵੀ ਚੱਲੇ, ਮਸ਼ੀਨ ਗੰਨਾਂ ਵੀ ਲੱਗੀਆਂ। ਉਹ ਜਿਹੜੇ ਬਾਹਰ ਬੈਠੇ ਸੀ ਉਹ ਚਲਾਉਂਦੇ ਸੀ? ਹਾਂ, ਸਿੱਖ। ਅੱਛਾ। ਉਹ ਜੀ ਹਰ ਪਾਸੇ ਪਿੰਡੇ 3 ਸਵੇਰੇ ਨਾ ਬਹੁਤ ਅਸਲਾ ਚੱਲਿਆ ਜੀ। ਹੂੰ। ਉੱਥੋਂ ਨਾ ਜੀ ਸ਼ਾਮ ਦੇ ਟਾਈਮ 2:30 ਬੰਦੇ, ਅੱਛਾ ਸਿਰਫ ਉਹ ਵੀ ਫਕੀਰ ਸੀ। ਅੱਛਾ ਉਹਨਾਂ ਦੇ ਪਿਓ ਨੇ ਭੇਜਿਆ, ਜਾਓ ਮੰਗ ਕੇ ਲਿਆਓ। ਅੱਛਾ। ਉਹ ਨਾਲ ਇਸੜੀਓ, ਹੂੰ। ਉਹ ਇਸੜੂ ਗਏ ਨੇ, ਮੰਗ ਕੇ ਆਏ ਨੇ, ਰਾਹ 'ਚ 2 ਮਾਰਤੇ? ਉਹ 2 ਮਰਿਆ। ਅੱਛਾ। ਹਾਂਜੀ। ਉਹਦੀ ਫਿਰ ਉਹਨੂੰ ਲੈ ਕੇ ਫਿਰ ਖੰਨੇ ਲੈ ਗਏ। ਉਹਨਾਂ ਦਾ ਕੀ ਬਣਨਾ ਜੀ, ਕੱਖ। ਅੱਛਾ। ਤੇ ਅਸੀਂ ਜਿਹੜਾ ਵੀ ਹੁਣ ਸਿਪਾਹੀਆਂ ਕਿਹਾ ਹੁਣ ਬਚ ਗਏ ਹੋ, ਹੂੰ। ਹੁਣ ਤੁਸੀਂ ਇੱਥੋਂ ਮੂੰਹ ਕਰੋ। ਅੱਛਾ। ਅੱਜ ਤਾਂ ਤੁਹਾਨੂੰ ਅੱਲਾ ਨੇ ਬਚਾਇਆ, ਹਾਂਜੀ। ਹੁਣ ਨਹੀਂ ਤੁਸੀਂ ਬਚੋਗੇ। ਅੱਛਾ। ਅੱਲਾ ਕੀਤਾ ਜੀ, ਰਾਜਪੂਤਾਂ ਦਾ ਪਿੰਡ ਸੀ ਬਹੁਤ ਬੜਾ। ਹੂੰ। ਉੱਥੇ ਫਿਰ ਨਾ ਸਾਰੇ ਪਿੰਡ ਇਕੱਠੇ ਹੋ ਗਏ। ਕਿਹੜਾ ਪਿੰਡ ਸੀ ਉਹ? ਕੰਗਰਾਲੀ। ਅੱਛਾ, ਕੰਗਰਾਲੀ। ਆ ਅੱਛਾ। ਉਹ ਨਾ ਜੀ ਇਹ ਸਾਰੇ ਖੁਰਦ ਵੀ ਚਲਾ ਗਿਆ, ਕੰਮਾ ਵੀ, ਘਰਾਲਾ ਵੀ, ਇੰਜ ਕਰੌਂਦੀਆਂ ਤੇ ਇੰਜ ਗਾਜੀਪੁਰ, ਇਹ ਪਿੰਡ ਉੱਥੇ ਕੰਗਰਾਲੀ ਇਕੱਠੇ ਹੋ ਗਏ? ਇਕੱਠੇ ਹੋ ਗਏ। ਅੱਛਾ। ਪਿੰਡ ਵੱਡਾ ਸੀ। ਜਦੋਂ ਤੁਸੀਂ ਆਪਣਾ ਪਿੰਡ ਛੱਡਿਆ, ਹਾਂ, ਕਾਹਦੇ 'ਚ ਨਿਕਲੇ ਸੀ? ਤੁਰ ਕੇ ਨਿਕਲੇ, ਗੱਡਿਆਂ 'ਚ? ਗੱਡਿਆਂ 'ਚ ਬਹਿ ਕੇ। ਅੱਛਾ, ਗੱਡਿਆਂ 'ਚ। ਹਾਂਜੀ। ਸਮਾਨ ਚੱਕਿਆ ਆਪਣਾ ਪਿੰਡੋਂ? ਉਹ ਬਸ ਖਾਣੇ ਪੀਣੇ ਦੀਆਂ ਚੀਜ਼ਾਂ, ਹੋਰ ਕੀ, ਅੱਛਾ। ਬਸ ਕੱਢ ਕੇ ਲੈ ਗਏ। ਹੂੰ। ਬਾਕੀ ਤਾਂ ਜਿਹੜੀ ਸ਼ਾਇ ਉਵੇਂ ਜੰਦਰੇ ਲਾ ਕੇ ਆ ਗਏ। ਡੰਗਰ ਵੀ ਛੱਡਤੇ ਖੁੱਲੇ? ਡੰਗਰ ਨਾਲ ਕੋ ਲੈ ਗਏ ਸੀ ਅੱਛਾ, ਨਾਲ ਲੈ ਵੀ ਗਏ? ਇਹਨਾਂ ਨੂੰ ਚਲੋ ਪੱਠੇ ਪੁੱਠੇ ਤਾਂ ਪਾਵਾਂਗੇ। ਅੱਛਾ। ਉਹ ਜਨਾਬ ਉੱਥੋਂ ਚੱਲੇ ਆ ਹੂੰ। 8 ਦਿਨ। ਇੱਕ ਫਿਰ ਨਾ ਉੱਥੇ 8 ਦਿਨ ਸਾਨੂੰ ਗਿਆ ਨੂੰ ਹੋਏ ਨੇ। ਹੂੰ। ਉੱਥੇ ਦੇ ਲਵਾਰ ਸੀ, ਅੱਛਾ। ਉਹਨਾਂ 2 ਤੋਪਾਂ ਬਣਾਈਆਂ। ਲੁਹਾਰਾਂ ਨੇ? ਹਾਂ, ਅੱਛਾ। ਤੋੜੇ ਵਾਲੀਆਂ। ਹੂੰ। ਸ਼ਾਮ ਨੂੰ ਉਹ ਚਲਾਈਆਂ ਨਾ ਹੂੰ। ਛੱਪੜ ਦੇ ਵਿੱਚ। ਅੱਛਾ। ਜਿੰਨੇ ਡੱਡੂ ਡੱਡੀਆਂ ਜੋ ਸਾਰੇ ਮਰ ਗਏ। ਅੱਛਾ, ਤਜਰਬਾ ਕੀਤਾ ਉੱਥੇ? ਕੀਤਾ ਹੋਣਾ ਹੂੰ। ਵੀ ਚਲੋ ਕਾਮਯਾਬ ਹੋ ਜਾਣਗੇ। ਹੂੰ। ਉਹ ਜੀ ਨਾ ਜਨਾਬ ਜੁਮੇ ਦਾ ਦਿਨ ਸੀ। ਅਸੀਂ ਹੂੰ। ਉੱਥੇ ਵੀ ਸਿੱਖ ਇਕੱਠੇ ਹੋ ਗਏ ਜੀ। ਅੱਛਾ। ਸਿੱਖ ਇਕੱਠੇ ਹੋਏ ਉਹ ਜਨਾਬ 4 ਗੱਡੀਆਂ, ਹੂੰ। ਪਟਿਆਲੇ ਵਾਲਾ ਜਿਹੜਾ ਰਾਜਾ ਕਹਿੰਦੇ ਨੇ, ਹਾਂਜੀ। ਉਹ ਰਾਜਾ ਸੀ। ਹਾਂਜੀ। ਉਹ ਹੈ ਸਿੱਖ। ਸਿੱਖ ਸੀ? ਉਹ ਨਾ ਜੇ ਜ਼ਿਆਦਾ ਨੁਕਸਾਨ ਪਟਿਆਲੇ ਵਾਲੇ ਸਿੱਖ ਨੇ ਇਹ ਮੁਸਲਮਾਨਾਂ ਦਾ ਕੀਤਾ। ਬੜਾ ਕੀਤਾ ਉਹਨੇ ਨੁਕਸਾਨ ਬਹੁਤ ਕੀਤਾ। ਹਾਂਜੀ। ਹਾਂਜੀ। ਤੇ ਉਹ ਨਾ ਉੱਥੋਂ ਫਿਰ ਸ਼ਾਮ ਹੈਗੀ ਪੈ ਗਈ ਆਈ। ਹਾਂਜੀ। ਉਹ ਤੋਪ ਛੱਡੀ ਹੈ। ਹੂੰ। ਉਹਨਾਂ ਉਹ ਜਾ ਰਹੇ ਸੀ ਫੌਜੀ ਪਟਿਆਲੇ ਵਾਲੇ। ਅੱਛਾ। ਉਹ ਸਿੱਖਾਂ ਗਿਆ ਪਿੰਡ ਤੇ ਸਾਨੂੰ ਚਾੜ ਜਾਓ। ਅੱਛਾ। ਕਹਿੰਦੇ ਨਹੀਂ ਯਾਰ ਅਸੀਂ ਹੋਰ ਉਹ ਚਾੜ ਤਾਂ ਜਾਓ। ਸਿੱਖ ਚਾੜ ਇੱਧਰ ਇਹਨਾਂ ਵੀ ਇੱਕ ਚੱਲੀ ਹਨ ਜੀ ਤੋਪ ਉਹਨਾਂ ਦੀ? ਸਾਡੀ। ਅੱਛਾ। ਉਹਨੇ ਇੱਕ ਵਾਰੀ ਤਾਂ ਉਹਨਾਂ ਦਾ ਮੂੰਹ ਮੋੜਤਾ। ਅੱਛਾ। ਉਹ ਪਿੱਛਾ ਹਟ ਗਏ। ਹੂੰ। ਉਹ ਦੂਸਰੀ ਚੱਲੀ ਪੈਣ ਚੋਂ ਪਿੱਛੇ ਚੱਲ ਗਈ। ਅੱਛਾ। ਕਹਾਣੀ ਖਤਮ ਹੋ ਗਈ। ਸਿੱਖਾਂ ਨੇ ਨਾ ਜਦੋਂ ਪਿੱਛੇ ਚੱਲੀ ਉਦੋਂ ਨੁਕਸਾਨ ਹੋਇਆ ਫਿਰ ਤੁਹਾਡਾ? ਉਹਨਾਂ ਦਾ ਹੋਇਆ। ਅੱਛਾ। ਇਹ ਤਾਂ ਪਿੱਛੇ ਹੀ ਚੱਲ ਗਈ ਨਾ। ਅੱਛਾ, ਪਿੱਛੇ ਚੱਲ ਗਈ। ਹਾਂ, ਅੱਗੇ ਨਹੀਂ ਗਈ, ਹੂੰ। ਫਟ ਗਈ। ਅੱਛਾ। ਉਹ ਜੀ ਨਾ ਉੱਥੋਂ ਉਹ ਫੌਜੀ ਕਹਿਣ ਵੀ ਅਸੀਂ ਨਹੀਂ ਇੱਥੇ, ਇਹਨਾਂ ਕੋਲ ਤਾਂ ਅਸਲਾ ਹੀ ਬਹੁਤ ਬਰੂਦ। ਅੱਛਾ। ਉਹਨਾਂ ਚਮਿਆਰਾਂ ਨੇ ਕਿਹਾ, ਚਮਿਆਰ ਉਹ ਪਿੰਡ ਦੇ ਨਾਲ ਹੀ ਵਿੱਚ ਹੀ ਰਹਿੰਦੇ ਸੀ। ਅੱਛਾ। ਉਹਨਾਂ ਦੇ ਆਖੇ ਜੋ ਕੁਝ ਆਈ ਖਤਮ ਹੋ ਗਿਆ, ਆਓ ਸਾਡੇ ਮਕਾਨਾਂ ਲਈ ਚੜ੍ਹ ਜਾਓ ਤੇ ਤੁਸੀਂ ਜੋ ਮਰਜ਼ੀ ਕਰੋ। ਅੱਛਾ, ਚਮਾਰਾਂ ਨੇ ਉੱਥੇ ਤਲਾਹ ਦਿੱਤੀ ਜਾ ਕੇ ਉਹਨਾਂ ਨੂੰ? ਵਿੱਚ ਹੀ ਰਹਿੰਦੇ ਸੀ ਨਾਲ, ਸ਼ੁਰੂ ਸੀ ਨਾ ਕੰਮ ਹੁਣ। ਅੱਛਾ। ਉਹਨਾਂ ਨੂੰ ਕਿਹਾ ਇੱਥੋਂ ਆਓ ਚੜੋ। ਹੂੰ। ਉਹ ਫਿਰ ਕੋਠਿਆਂ ਤੇ ਚੜ ਗਏ ਜੀ। ਅੱਛਾ। ਚੜੇ ਫਿਰ ਉੱਥੇ ਬੜਾ ਕਤਲੇਆਮ ਹੋਇਆ। ਉੱਥੇ ਪਿੰਡ ਦੇ ਵਿੱਚ ਹਮਲਾ ਹੋ ਗਿਆ?
उस पिंड से हमला बहुत बड़ा हो गया। अच्छा सुबह ते लग मेरा ताया सी, अच्छा उन्हें 12 सिख मारे। ਤਾਏ ਤੁਹਾਡੇ ਨੇ? हाँ, ਉੱਥੇ ਇੱਕ ਸਿੱਖ ਆਇਆ ਹੋਰ, ਹੂੰ ਕਹਿੰਦੇ ਕੀ ਗੱਲ ਆ ਇੱਥੇ? ਹੂੰ ਕਹਿੰਦੇ ਇੱਥੇ ਇਬਰੇ ਖਾਂ ਹੈ। ਅੱਛਾ ਕੀ ਗੱਲ ਆ ਕਿ 12 ਮਾਰ ਗਿਆ? ਅੱਛਾ ਕਹਿੰਦਾ ਸਾਰੇ 12 ਇਹ ਸਾਰਿਆਂ ਨੂੰ ਮਾਰੂ, ਅੱਛਾ ਇੱਕ ਕਰਵਾ ਹੁਣ ਤੁਸੀਂ ਇੱਕ ਦਵੋ ਹੂੰ ਵੀ ਜਿਵੇਂ ਉਹ ਨੇਜਾ ਮਾਰੇ ਨਾ ਹਾਂਜੀ ਤਲਵਾਰ ਨਾਲ ਉਹਦਾ ਨੇਜਾ ਵੜ ਲਓ। ਅੱਛਾ ਉਹ ਫਿਰ ਇੱਕ ਸਿੱਖ ਨੇ ਜੀ ਅੰਦਰ ਵੜ ਗਿਆ ਤੇ ਉਹਨਾਂ ਮਾਰ ਤਾਂ ਖਤਮ ਹੋ ਗਿਆ ਉੱਥੇ, ਉਹਨੂੰ ਉਹ ਸ਼ਹੀਦ ਹੋ ਗਿਆ। ਤੁਹਾਡਾ ਤਾਇਆ ਚਾਚਾ ਜਿਹੜਾ? ਹਾਂ, ਤਾਇਆ ਚਾਚਾ, ਅੱਛਾ ਉਹ ਸ਼ਹੀਦ ਹੋ ਗਿਆ। ਕਹਾਣੀ ਖਤਮ ਹੋ ਗਈ ਉਹਦੀ ਜੀ। ਉੱਥੋਂ ਨਾ ਜੀ ਉਹਦਾ ਇੱਕ ਭਤੀਜਾ ਉਹ ਆਪਣੇ ਚਾਚੇ ਕੋਲੋਂ ਨਿਕਲਿਆ, ਅੱਛਾ ਉਹਦੇ ਵਿੱਚ ਸੀ ਨਾ, ਹੂੰ ਉਹ ਫਿਰ ਵਿਚਾਰਾ ਕੀ ਹੋਣਾ ਸੀ। ਮੇਰੇ ਦਾਦੇ ਨੂੰ ਲੱਤ ਤੇ ਪਤਾ ਨਹੀਂ ਉਹਦੇ ਵੀ ਕੋਈ ਪੈਰ ਲੱਗੇ ਕੀ। ਅੱਛਾ ਉਹਨੇ ਕਿਹਾ ਵੀ ਪੁੱਤਰੋ ਮੈਂ ਤਾਂ ਹੁਣ ਬਚਣਾ ਕੋਈ ਨਹੀਂ, ਤੁਸੀਂ ਚਲੇ ਜਾਓ। ਅੱਛਾ ਉਹ ਜੀ ਫਿਰ ਆਪਣਾ ਮੂੰਹ ਕਰ ਗਏ। ਅਸੀਂ ਮਾਂ ਨਾਲ ਸੀ ਆਪਣੀ ਨਾਲ, ਅੱਛਾ ਵੀ ਦੋ ਭੈਣਾਂ ਤੇ 2 ਭਰਾ। ਹੂੰ ਉਹ ਇੱਥੇ ਬਾਹਰ ਇੰਡੀਆ 'ਚ ਕਹਿੰਦੇ ਆ ਤਕੀਏ, ਅੱਛਾ ਉੱਥੇ ਜਾ ਕੇ ਬਾਹਰ ਖੜ ਗਏ। ਦੇਖਦੇ ਆ ਟਾਵੇਂ ਫਿਰ ਖਲੋ ਗਈ ਦੁਨੀਆ, ਦੇਖਣ ਲੱਗੀ। ਉੱਥੇ ਬਜ਼ੁਰਗੋ ਜਦੋਂ ਹਮਲਾ ਹੋਇਆ, ਹਾਂ, ਜਿਹੜੇ ਉੱਥੇ ਰਾਜਪੂਤਾਂ ਦੇ ਪਿੰਡ ਸਨ ਆਏ, ਉਹਨਾਂ ਵਿੱਚੋਂ ਕਿੰਨੇ ਕੁ ਲੋਕ ਮਰੇ ਉੱਥੇ? ਕਾਫੀ ਸ਼ਹੀਦ ਹੋ ਗਏ। ਅੱਛਾ ਉਹ ਤਾਂ ਫਿਰ ਖੂਹ ਭਰ ਗਏ, ਬੀਬੀਆਂ ਦੇ ਲੜਕੀਆਂ ਦੇ ਖੂਹ ਭਰ ਗਏ। ਅੱਛਾ ਇੰਨੀ ਕਤਲੇਆਮ ਆ ਇੰਨਾ ਖੂਹ ਸੀ ਪਿੰਡ ਦੇ ਆਸੇ ਪਾਸੇ, 7 ਖੂਹ ਸੀ। ਅੱਛਾ ਉਹ 7 ਖੂਹ ਬੀਬੀਆਂ ਨਾਲ ਭਰ ਗਏ। ਉਹ ਜਿਹੜੀਆਂ ਉੱਤੇ ਫੇਰ ਵੀ ਉਹਨਾਂ ਨੂੰ ਲੈ ਗਏ। ਅੱਛਾ ਬੀਬੀਆਂ ਨੂੰ ਵੀ ਲੈ ਗਏ ਜੀ, ਕਿਉਂ ਨਹੀਂ। ਓਏ ਹੋਏ ਬੜਾ ਜਿਨ੍ਹਾਂ ਨੂੰ ਨਿੱਕੇ ਬੀਬੀ ਹਮਲ ਵਾਲੀ ਹੈ, ਉਹਨੂੰ ਕਹਿਣਾ ਬੱਚੇ ਨੂੰ ਪੇਟ ਪਾੜ ਕੇ ਆ ਪਾਕਿਸਤਾਨ ਦਿਖਾਣੇ ਆ। ਓਏ ਹੋਏ ਇੰਜ ਦੀ ਗੱਲਬਾਤ ਹੋਈ ਹੈ ਜੀ। ਬੜਾ ਜ਼ੁਲਮ ਹੋਇਆ, ਬਹੁਤ ਜ਼ੁਲਮ ਹੋ ਗਿਆ। ਉੱਥੋਂ ਨਾ ਮੇਰਾ ਤਾਇਆ ਤੇ ਮੇਰਾ ਚਾਚਾ ਹੂੰ ਉੱਥੇ ਨਿਕਲੇ ਤੇ ਅਸੀਂ ਵੀ ਉੱਥੇ ਹੀ ਖੜੇ ਆ। ਅੱਛਾ ਉਹਨਾਂ ਨੇ ਸਾਨੂੰ ਇਹ ਨਹੀਂ ਕਿਹਾ ਵੀ ਆਓ ਸਾਡੇ ਨਾਲ, ਅੱਛਾ ਉਹਨਾਂ ਨੇ ਕਿਹਾ ਆਓ, ਉਹ ਚੁੱਪ ਕਰਕੇ ਨਿਕਲ ਗਏ। ਅੱਛਾ ਤੇ ਅਸੀਂ ਫਿਰ ਜਿਹੜੇ ਖੁਰਦੇ ਨਾ ਉੱਥੋਂ ਰਾਤ ਦੇ 12 ਵਜੇ ਹੂੰ ਸ਼ੁਰੂ ਹੋ ਗਏ ਇੱਧਰ ਨੂੰ ਪਹਾੜ ਨੂੰ। ਤੁਹਾਡੇ ਵਾਲਦ ਸਾਹਿਬ ਕਿੱਥੇ ਸੀ? ਉਹ ਚਲਾ ਗਿਆ ਜਰਗ, ਅੱਛਾ ਪੈਲ ਜਰਗ ਹੀ ਬੜਾ ਵੱਡਾ ਸ਼ਹਿਰ ਹੈ ਅੱਛਾ ਉੱਥੇ। ਬਾਕੀ ਬਹੁ ਲੋਕ ਉਧਰ ਚਲੇ ਗਏ, ਹੂੰ ਉਹ ਵੀ ਉਧਰ ਹੀ ਸੀ। ਅੱਛਾ ਅਸੀਂ ਇੱਧਰ ਸੀ। ਸਹੀ ਅਸੀਂ ਕੋਈ ਪਿੰਡ ਦੇ ਹੂੰ 15-20 ਇਕੱਠੇ ਨਿੱਕੇ ਮੋਟੇ ਹੋ ਗਏ। ਅੱਛਾ ਜਿਹੜੇ ਹੋਏ ਆ ਤੁਰ ਪਏ ਹੌਲੀ ਹੌਲੀ। ਅੱਛਾ ਉਹ ਜਿਹੜੇ ਅਸੀਂ ਨਾ ਨਾਲ ਹੀ ਆਪਣੇ ਪਿੰਡ ਦੇ ਨਾਲ ਕਬਰਾਂ ਦੇ ਨਾਲੋਂ ਅਸੀਂ ਲੰਘੇ। ਆਪਣੇ ਪਿੰਡ ਦੇ ਹੋ? ਹਾਂ, ਇੰਜ ਡਰੀਏ ਜਿਵੇਂ ਇੱਥੇ ਤਾਂ ਸ਼ੇਰ ਪੈਂਦੇ ਨੇ। ਓਏ ਹੋਏ ਨਹੀਂ ਤਾਂ ਸਾਨੂੰ ਪਾਕਿਸਤਾਨ ਦੇ ਵਿੱਚ ਕੀ ਉੱਥੇ ਵੀ ਕਹਿੰਦੇ ਹੁੰਦੇ ਸੀ ਖੁਰਦੀਏ ਜਿਹੜੇ ਨੇ ਡਾਢੇ ਨੇ, ਸਿੱਖਾਂ ਨੇ ਜਰਗ ਮੇਲ ਦਾ ਮੇਲਾ ਲੱਗਦਾ ਜੀ, ਅੱਛਾ ਉਹਨਾਂ ਗੁਲਗੁਲੇ ਪਕਾ ਕੇ ਲਿਆਉਣੇ। ਜਿਹੜੇ ਖੁਰਦਾ ਬਣਾਉਣਾ, ਸ਼ਰਾਬਾਂ ਨਹੀਂ ਪੀਣੀਆਂ। ਫਿਰ ਅੱਛਾ ਕੁੱਤੇ ਚੁੱਪ ਕਰਕੇ ਲੰਘ ਜਾਂਦੇ, ਜਿਹੜੇ ਭੌਂਕੇ ਜੇ ਉਹਨਾਂ ਨੂੰ ਲੰਮਿਆਂ ਪਾ ਲੈਂਦੇ ਸੀ ਅੱਛਾ ਖੁਰਦੀ। ਉਹ ਜੀ ਬਸ ਉੱਥੋਂ ਫਿਰ ਅਸੀਂ ਚਲੇ ਗਏ ਕੋਲੋਂ ਲੰਘਦੇ, ਉੱਥੇ ਕੁੱਤੇ ਵੀ ਭੌਂਕਣ ਪਿੰਡ ਦੇ। ਫਿਰ ਅਸੀਂ ਆਪਣੇ ਉਹ ਜਿਹੜੀ ਸਾਡੀ ਜਾਇਦਾਦ ਹੈ ਉੱਥੇ ਨਾਲ ਲੰਘਦੇ ਚਲੇ ਗਏ। ਉੱਥੋਂ ਫਿਰ ਅਸੀਂ ਮੇਰੀ ਮਾਂ ਕਹਿੰਦੀ ਵੀ ਇੱਥੇ ਪੀਰ ਰਹਿੰਦੇ ਨੇ ਸਾਡੇ, ਹਾਂਜੀ, ਵੀ ਉਹਨਾਂ ਨੇ ਅਸੀਂ ਤੂੜੀ ਬੰਨੀ ਸੀ ਵੀ ਦਾਣੇ ਸ਼ਾਣੇ ਗੱਡੇ ਛੱਡੇ ਪੇ ਦੇਣੇ ਹੁੰਦੇ ਆ ਨਾ ਪੀਰ ਵੀ ਉੱਥੇ। ਉੱਥੋਂ ਫਿਰ ਉਹ ਪਿੰਡ ਦਾ ਨਾਂ ਸੀ ਕੰਡੀੜ। ਅੱਛਾ ਕੰਡੀੜ ਵਾਲੇ ਪੀਰ। ਅੱਛਾ ਜੀ, ਕੰਡੀੜ ਦਾ ਪਿੰਡ। ਉੱਥੋਂ ਤੁਰੇ ਆ ਚਲੇ ਗਏ ਅਸੀਂ ਤੂਰਾਂ।
ਉੱਥੇ ਪਿੰਡ ਰਾਜਪੂਤਾਂ ਦਾ ਸੀ। ਅੱਛਾ। ਉੱਥੇ ਅਸੀਂ ਕੋਈ ਰਹਿ ਰਾਤ ਲਓ, ਉਹਨਾਂ ਕਿਹਾ ਵੀ ਤੁਸੀਂ ਸਾਡੀ ਜਾਨ ਛੱਡੋ। ਉਹਨਾਂ ਨੇ ਕਿਹਾ? ਹਾਂ, ਪਿੰਡ ਆਇਆ। ਅੱਛਾ। ਅਸੀਂ ਉੱਥੋਂ ਤੁਰ ਪਏ, ਕੋਈ ਗਏ ਹਾਂ 4 ਕਿੱਲੇ। ਹਾਂਜੀ। ਇਧਰੋਂ ਟਿੱਬਿਆਂ ਦੇ ਵਿੱਚੋਂ ਸਿੱਖ ਹੀ ਸਿੱਖ ਨਾ ਅੱਛਾ। ਭੱਜੇ ਆਉਂਦੇ ਨੇ। ਤੇ ਅਸੀਂ ਐਵੇਂ ਦਰਖਤ ਹੀ ਇਹ ਤੇ ਥੱਲੇ ਖਲੋ ਗਏ। ਅੱਛਾ। ਤੁਸੀਂ ਵੀ ਜਿਹੜੇ ਚਲੋ। 15-16 ਜੀ ਸੀ? ਆ 15-20 ਜਿਹੜੇ ਅਸੀਂ ਹੈਗੇ। ਅੱਛਾ। ਹੁਣ ਬੈਠੇ ਕੀ ਕਰੀਏ ਵੀ, ਅੱਲਾ ਦਾ ਅੰਮ੍ਰਿਤ ਹੋਇਆ ਹੈ। ਇੱਧਰੋਂ ਨਾ ਇੱਕ ਸਿੱਖ ਨਿਕਲਿਆ। ਅੱਛਾ। ਉਹ ਇੰਜ ਹੀ ਕਰਦਾ ਹੈ ਉਹਨਾਂ ਨੂੰ। ਇਹ ਅੱਛਾ। ਸਿੱਖਾਂ ਨੂੰ ਸਹੀ। ਖਬਰਦਾਰ ਨੇੜੇ ਨਾ ਲੱਗਿਓ। ਇਹ ਤਾਂ ਅੱਗੇ ਮਾਰੇ ਕੁੱਟਿਆ ਨਹੀਂ। ਸਹੀ ਸਹੀ। ਇਹਨਾਂ ਕੋਲੋਂ ਤੁਸੀਂ ਕੀ ਲੈਣਾ? ਉਹ ਤਾਂ ਸਾਡੇ ਵਾਸਤੇ ਅੱਲਾ ਨੇ। ਅੱਛਾ। ਉਹਨੇ ਜੀ ਉਹਨੂੰ ਡੱਕਿਆ। ਉਹਨੇ ਕਿਹਾ ਵੀ ਤੁਸੀਂ ਹੁਣ ਫਟਾਫਟ ਨਿਕਲ ਜਾਓ। ਅੱਛਾ, ਉਹ ਵੀ ਪਹੁੰਚ ਗਏ ਤੁਹਾਡੇ ਕੋਲ? ਨਹੀਂ, ਉਹ ਫਿਰ ਨਹੀਂ ਅੱਗੇ ਆਏ। ਅੱਛਾ। ਉਹ ਡਾਢਾ ਹੋਣਾ ਉਹਨਾਂ ਤੇ। ਅੱਛਾ, ਉਹ ਪਹੁੰਚ ਗਿਆ ਉਹਨਾਂ ਕੋਲ? ਨਹੀਂ, ਉੱਥੇ ਹੀ ਖਲੋ ਗਿਆ ਤੁਹਾਡੇ ਕੋਲ? ਹਾਂ, ਮੈਂ ਇੰਨਾ ਹੁਣ ਇੱਥੇ ਹੀ ਖੜਾ। ਹੂੰ। ਤੁਸੀਂ ਇੱਥੋਂ ਨਿਕਲਣੇ ਵਾਲੀ ਕਰ। ਅੱਛਾ। ਉੱਥੋਂ ਕੋਈ ਮੀਲ ਡੇਢ ਹੈ ਪਿੰਡ ਜਨਾਲੀ। ਉੱਥੇ ਉਹ ਮੁਸਲਮਾਨਾਂ ਦਾ ਪਿੰਡ ਸੀ। ਉੱਥੇ ਚਲੇ ਗਏ। ਉੱਥੇ ਰਾਤ ਰਹੇ ਵੀ ਸੜਕ ਦੇ ਉੱਤੇ ਪਿੰਡ ਹੈ। ਅੱਛਾ। ਇਹਦਾ ਫੇਰ ਉਹੀ ਗੱਲ ਹੋ। ਉਹ ਫੇਰ ਨਾ ਜੀ ਉੱਥੋਂ ਅਸੀਂ ਸਰੰਦ ਬਸੀ ਚਲੇ ਗਏ। ਅੱਛਾ। ਹਾਂ ਜੀ, ਕੋਈ ਸਰੰਦ ਬਸੀ 5-7 ਦਿਨ ਰਹੇ। ਅੱਛਾ। ਸਰੰਦ ਬਸੀ ਦੇ ਵਿੱਚ ਕਤਲੇਆਮ ਬੜਾ ਕੀਤਾ ਸੀ ਮੁਸਲਮਾਨਾਂ। ਇਹਨਾਂ ਨੂੰ ਸਰੰਦ ਬਸੀ ਵਾਲਿਆਂ ਨੂੰ ਮਾਰਿਆ ਸੀ। ਸਰੰਦ ਬਸੀ ਮੁਸਲਮਾਨਾਂ ਦਾ ਪਿੰਡ ਸੀ? ਸਿੱਖਾਂ ਦਾ ਵੀ ਸੀ ਨਾ। ਅੱਛਾ। ਤੇ ਨਾਲ ਫਿਰ ਰੌਜ਼ਾ ਸ਼ਰੀਫ ਆਈ ਸਾਡੇ। ਅੱਛਾ। ਫਿਰ ਅਸੀਂ ਉੱਥੇ ਕੋਈ 5-7 ਦਿਨ ਰਹੇ। ਉਹਨਾਂ ਨੇ ਦੇਣਾ ਦਲੀਆ ਸ਼ਲੀਆ ਪਕਾ ਕੇ ਸਾਰਿਆਂ। ਕਾਫੀ ਹਮਲਾ ਹੋ ਗਿਆ। ਕਹਿੰਦੇ ਇੱਥੇ ਵੀ ਅੱਜ ਹਮਲਾ ਹੋਣਾ। ਅੱਛਾ। ਉਹ ਜੀ ਉਂਝ ਤਾਂ ਇੱਧਰ ਸਾਡੇ ਗੱਡੀ ਦੀ ਲਾਈਨ ਆਈ। ਹਾਂਜੀ। ਤੇ ਇੱਥੋਂ ਇੰਜ ਸੜਕ ਪੱਕੀ ਆਈ। ਅੱਛਾ। ਉਹ ਪਰ ਅੱਲਾ ਦੀ ਆਈ ਮਿਹਰਬਾਨੀ। ਪਹਿਲੇ ਦਾ ਬਾਅਦ 'ਚ ਇਹੀ ਕਹਿੰਦੇ ਆ ਵੀ ਉੱਥੇ ਹਮਲਾ ਨਹੀਂ ਹੋਇਆ, ਅੰਨੇ ਹੋ ਜਾਂਦੇ ਸੀ। ਉਹ ਮੈਂ ਵਾਕਈ ਇੱਕ ਦੋ ਹੋਰ ਜਗ੍ਹਾ ਤੇ ਸੁਣਿਆ, ਉੱਥੇ ਬੜਾ ਲੋਕ ਆ ਕੇ ਬਾਤ ਹੋਏ ਸੀ। ਉੱਥੇ ਰਹਿੰਦੇ ਸੀ ਸਰੋਦੇ ਦੇ ਉੱਤੇ। ਤੇ ਉੱਥੇ ਲੋਕ ਜਿਹੜੇ ਵੀ ਕਹਿੰਦੇ ਇੱਕ ਵਾਰ ਹਮਲਾ ਕਰਨ ਆਏ ਉਹ ਅੰਨੇ ਹੋ ਗਏ ਸੀ। ਉਹ ਬਾਦਸ਼ਾਹ ਇਹ ਕਰਨੀ ਵਾਲੇ ਪੀਰ ਨੇ, ਮੰਨਦੀਆਂ ਨੇ ਦੁਨੀਆ। ਹਾਂਜੀ ਹਾਂਜੀ। ਉਹ ਉਹਨਾਂ ਨੂੰ ਅਸੀਂ ਮੰਨਦੇ ਹਾਂ। ਉਹ ਜੀ ਨਾ ਹੁਣ ਆਪਣੇ ਤੁਸੀਂ ਸੁਣ ਤਾਂ ਲਿਆ ਨਾ। ਹਾਂਜੀ ਹਾਂਜੀ। ਇਹ ਫਿਰ ਬਾਬਾ ਝੂਠ ਤਾਂ ਨਹੀਂ ਬੋਲ ਰਿਹਾ? ਸੱਚੀ ਗੱਲ ਹੈ, ਹਰ ਚੀਜ਼ ਸੱਚ ਹੈ। ਹੈ ਹਰ ਚੀਜ਼ ਸੱਚ ਹੈ ਜੀ। ਹਾਂ। ਅੱਛਾ ਜੀ। ਉਹ ਜਨਾਬ ਉੱਥੋਂ ਅਸੀਂ ਫੇਰ ਨਿਕਲ ਪਏ। ਸਾਨੂੰ ਨੂੰ ਦਾਣਾ ਪਾਣੀ ਉੱਥੋਂ ਚੁੱਕਿਆ ਗਿਆ। ਅੱਛਾ। ਉੱਥੇ ਚਲੇ ਗਏ ਜੀ ਅਸੀਂ। ਰਾਤੋਂ ਰਾਤ ਨਾ ਸਫ਼ਰ ਕੀਤਾ। ਆਪਣੇ ਸਾਡੇ ਇੱਥੇ ਗੁੱਜਰ ਨੇ ਉੱਥੇ ਦੇ ਹੋਏ। ਉਹ ਪਿੰਡ 'ਚ ਨਾ ਫਿਰ ਉਹਨੇ ਗੁੱਜਰ ਨੇ ਹਾਂਜੀ ਇੱਕ ਹਰ ਤੁਮਨ ਨੂੰ ਬੱਕਰਾ ਦਿੱਤਾ। ਅੱਛਾ। ਲਓ ਵੀ ਪਕਾ ਕੇ ਖਾਓ। ਜਿਹੜੇ ਜਿਹੜੇ ਲੋਕ ਆਏ ਸਨ? ਮੁਸਲਮਾਨ ਜਿਹੜੇ। ਅੱਛਾ। ਹਾਂਜੀ। ਉੱਥੋਂ ਨਾ ਅਜੇ ਪੱਕਿਆ ਹੀ ਹੈ। ਹਾਂਜੀ। ਉੱਥੇ ਵੀ ਹਮਲਾ ਹੋ ਗਿਆ। ਅੱਛਾ, ਉੱਥੇ ਵੀ ਹਮਲਾ ਹੋ ਗਿਆ? ਨਾ ਬਈ ਪੱਕੇ ਪਕਾਈ ਰਹਿ ਗਈ। ਓਏ ਹੋਏ। ਹਾਂਜੀ। ਕਿਸਮਤ ਐ ਨਹੀਂ ਸੀ, ਜਿੱਥੇ ਜਾਂਦੇ ਸੀ ਹਮਲਾ ਹੋ ਜਾਂਦਾ ਸੀ। ਉਹ ਨਾ ਜੀ ਅੱਗੇ ਫਿਰ ਨਦੀ ਆਈ ਨਾਲਾ। ਬੜਾ ਚੜਿਆ, ਬਾਰਿਸ਼ ਵੀ ਪਵੇ ਚੜਿਆ। ਮਾਂ ਮੇਰੀ ਤੇ ਮੇਰੇ ਭਰਾ ਤੇ ਇੱਕ ਕਿਸੇ ਹੋਰ ਪਾਸੇ ਮੂੰਹ ਕਰ ਗਈ। ਤੇ ਮੈਂ ਜਿਹੜਾ ਮੇਰੀ ਇੱਕ ਭੈਣ ਤੇ ਮੈਂ। ਅੱਛਾ। 3 ਇਕੱਠੇ ਵਿਛੜ ਗਏ ਆਪਸ 'ਚ? ਹਾਂ। ਉਹ ਸਾਡੀ ਚਾਚੀ ਉਹ ਲੱਗਦੀ ਸੀ ਤਾਈ। ਕਹਿੰਦੀ ਆ ਕੁੜੀ ਨੂੰ ਸੁੱਟ ਦੋ ਖਾ। ਅੱਛਾ। ਸਾਨੂੰ ਤੁਹਾਨੂੰ ਕਹਿੰਦੇ? ਹਾਂ,
ਛੱਟੋ ਪਰੇ ਨਦੀ 'ਚ ਮਰੇ ਜਾਨ ਛੱਡੇ, ਤੁਸੀਂ ਸਾਨੂੰ ਵੀ ਮਰਾਓਗੇ। ਅੱਛਾ। ਮੈਂ ਕਿਹਾ ਵੀ ਅਸੀਂ ਤਾਂ ਨਹੀਂ ਛੱਡਣੀ। ਅੱਲਾ ਕੀਤਾ ਨਦੀ, ਨਦੀ ਹਟ ਗਈ, ਨਾਲ ਹੀ ਸਿੱਖਾਂ ਦਾ ਫੇਰ ਪਿੰਡ ਆਈ। ਅੱਛਾ। ਚੁੱਪ ਕਰਕੇ ਨਾਲ ਉੱਥੋਂ ਗਏ ਆ ਕੋਈ 2 ਮੀਲ, ਉੱਥੋਂ ਨਵੇਂ ਹੀ ਉੱਠ ਕੇ ਗਏ ਨੇ ਅੱਛਾ। ਮੁਸਲਮਾਨ। ਅੱਛਾ। ਉੱਥੇ ਫਿਰ ਨਾ ਉੱਥੇ ਭੜੋਲੇ ਛੜੋਲੇ ਆਟਾ ਛਾਟਾ ਕੋਈ ਨਹੀਂ, ਆਪੇ ਪੀ ਕੇ ਨਾ ਚੱਕੀਆਂ ਨਾਲ ਅੱਛਾ ਖਾਂਦੇ ਪਕਾ ਕੇ। ਪਿੰਡ ਦੇ ਵਿੱਚ ਕੋਈ ਬੰਦਾ ਨਹੀਂ ਸੀ? ਉਹ ਛੱਡ ਗਏ ਸੀ ਉਸ ਦਿਨ। ਅੱਛਾ। ਉਹ ਇੱਕ ਦਿਨ ਪਹਿਲੇ ਹੀ ਛੱਡ ਗਏ। ਉੱਥੋਂ ਨਾ ਜੀ ਅਸੀਂ ਚਲੇ ਗਏ, ਖਾ ਪੀ ਕੇ ਫਿਰ ਤੁਰ ਪਏ। ਅੱਛਾ। ਫਿਰ ਅਸੀਂ ਨਾ ਜਿਹੜੇ ਅਸੀਂ ਅੰਬਾਲੇ ਦੇ ਨੇੜੇ ਗਏ ਹਾਂ, ਹਾਂਜੀ। ਫਿਰ ਉੱਥੇ ਹਮਲਾ ਹੋਣ ਲੱਗਾ। ਅੱਛਾ। ਹਾਂ। ਤੇ ਇੱਧਰੋਂ 2 ਗੱਡੀਆਂ ਬਲੋਚ, ਅੱਛਾ, ਮਿਲਟਰੀ ਦੀਆਂ, ਅੱਛਾ, ਉਹਨਾਂ ਦੀ ਇਹੀ 2-2 4-4 ਸਿਪਾਹੀ ਹੈ, ਪਰ ਉਹਨਾਂ ਦਾ ਡਰ ਬੜਾ ਸੀ ਸਿੱਖਾਂ ਨੂੰ। ਉਹਨਾਂ ਕਿਹਾ ਵੀ ਇੱਧਰ ਆ ਜਿਹੜਾ ਧੂੜ ਮਚਦੀ ਹੈ, ਇੱਥੇ ਵੀ ਕੋਈ ਗੜਬੜ ਹੈ। ਅੱਛਾ। ਉਹਨਾਂ ਫਿਰ ਕੱਚੇ 'ਚ ਲਾ ਕੇ ਨਾ ਮੀਲ 2 ਲਿਆ, ਫਿਰ ਉਹ ਸਾਨੂੰ ਅੰਬਾਲੇ ਛੋੜ ਕੇ ਇੱਥੇ ਅੰਬਾਲੇ ਕੈਂਪ 'ਚ ਛੱਡਤਾ। ਅੱਛਾ, ਉਹਨਾਂ ਫੌਜੀਆਂ ਨੇ? ਉਹਨਾਂ ਫੌਜੀਆਂ। ਤੇ ਤੁਹਾਡੀ ਜਿਹੜੀ ਵਾਲਦਾ ਸੀ, ਹਾਂ, ਉਹ ਤੁਹਾਡੇ ਤੋਂ ਵਿਛੜੀ, ਉਹ ਫਿਰ ਕਿੱਥੇ ਆ ਕੇ ਮਿਲੇ? ਉਹ ਫਿਰ ਅਸੀਂ ਇੱਥੇ ਹੀ ਇਕੱਠੇ ਹੋ ਗਏ ਸੀ ਨਾ ਅੰਬਾਲੇ। ਅੱਛਾ, ਅੰਬਾਲੇ ਕੈਂਪ 'ਚ? ਹਾਂ। ਅੱਛਾ। ਉੱਥੋਂ ਨਾ ਜੀ ਫਿਰ ਅਸੀਂ ਅੰਬਾਲੇ ਰਹਿੰਦੇ ਰਹੇ। ਪਹਿਲੇ ਕੋਈ ਰਿਸ਼ਤੇਦਾਰ ਸੀ ਸਾਡੇ, ਉਹਨਾਂ ਦੇ ਘਰ ਰਹਿੰਦੇ ਰਹੇ। ਉਹਨਾਂ ਕਿਹਾ ਹੁਣ ਵੀ ਤੁਸੀਂ ਵੀ ਕੈਂਪ 'ਚ ਜਾਓ, ਇੱਥੇ ਨਹੀਂ ਰਹਿ ਸਕਦੇ। ਉੱਥੋਂ ਕੈਂਪ 'ਚ ਗਏ ਹਾਂ। ਬਸ ਈਦ ਵੱਡੀ ਜਿਹੜੀ ਆ ਉੱਥੇ ਆਈ ਹੈ। ਅੱਛਾ, ਉੱਥੇ ਕੀਤੀ? ਹਾਂ। ਛੋਟੀ ਈਦ ਤੁਰੇ? ਹਾਂ, ਵੱਡੀ ਈਦ ਹੋ ਗਈ? ਉੱਥੇ 2.5 ਮਹੀਨੇ ਇੱਕ ਹਿਸਾਬ ਨਾਲ ਤੁਸੀਂ ਤੁਰਦੇ ਰਹੇ? ਤੁਰੇ ਹੀ ਰਹੇ ਹਾਂ ਉੱਥੇ। ਫਿਰ ਜੀ ਹੁਣ ਗੱਲ ਜੀ ਦੇਖੋ ਨਾ, ਜਿਵੇਂ ਬੀਤੀ ਆ ਉਵੇਂ ਸੁਣਾਉਣੀ ਚਾਹੀਦੀ ਹੈ, ਤਹੀਨ ਨਹੀਂ ਸਮਝਣੀ। ਅਸੀਂ ਜਾਣਾ ਜੀ ਮੰਗ ਕੇ ਲਿਆ ਕੇ ਖਾਣਾ। ਉਹ ਲੋਕ ਜਿਹੜੇ ਸੀ ਨਾ ਚੰਗੇ ਜ਼ਮੀਨਾਂ ਵਾਲੇ, ਉਹਨਾਂ ਨੂੰ ਮਜ਼ਦੂਰੀਆਂ ਕਰਨੀਆਂ ਪਈਆਂ ਸੀ ਉਹ ਦੌਰ 'ਚ। ਉਹ ਬਾਦਸ਼ਾਹ ਤੁਹਾਨੂੰ ਕੀ ਦੱਸ ਗਏ, ਅੱਲਾ ਦੀ ਮਿਹਰਬਾਨੀ ਹੈ। ਉਹ ਨਾ ਜੀ ਲਿਆਉਣਾ ਤੇ ਖਾਣਾ, ਕੋਲ ਤਾਂ ਕੱਖ ਨਹੀਂ ਸੀ। ਵਾਕਈ। ਅੱਛਾ ਜੀ। ਫਿਰ ਕੈਂਪ ਹੁਣ ਟੁਰਨ ਲੱਗਾ ਜੀ। 15 ਮੀਲ ਰੋਡ ਟੁਰਦਾ ਸੀ ਕੈਂਪ। ਅੱਛਾ। ਨਾਲ ਮਿਲਟਰੀ ਹੁੰਦੀ ਸੀ? ਗੋਰਖਾ ਛੋਟੇ ਛੋਟੇ ਕੱਦਾਂ ਵਾਲੇ, ਨਿੱਕੇ ਕੱਦਾਂ ਵਾਲੇ। ਉਹ ਆਪਣੀ ਉਹਨਾਂ ਬੜੀ ਹਿਫਾਜ਼ਤ ਕਰਨੀ। ਅੱਛਾ। ਉੱਥੋਂ ਨਾ ਜੀ ਉਧਰੋਂ ਕੈਂਪ ਚੱਲ ਪੈਣਾ, ਉਧਰੋਂ ਜਿਹੜੇ ਸਾਰੀ ਰਾਤ ਟੁਰਨਾ, ਉਹਨਾਂ ਉੱਥੇ ਆ ਕੇ ਰੈਸਟ ਕਰਨਾ। ਅੱਛਾ। 15 ਦਿਨਾਂ ਤੋਂ ਅਸੀਂ ਪਾਕਿਸਤਾਨ ਇੱਥੇ ਕਸੂਰ ਪਹੁੰਚ ਗਏ ਕੈਂਪ 'ਚ। ਕਸੂਰ ਵਾਲੇ ਬਾਰਡਰ ਤੇ? ਹਾਂ। ਅੱਛਾ। ਅੱਲਾ ਦਾ ਬੜਾ ਸ਼ੁਕਰ ਕੀਤਾ ਵੀ। ਜਦੋਂ ਰਸਤੇ 'ਚ ਆਉਂਦੇ ਸੀ ਉਦੋਂ ਤਾਂ ਨਹੀਂ ਕੋਈ ਹਮਲਾ ਕਰਦਾ ਸੀ? ਨਹੀਂ, ਅੱਲਾ ਦੀ ਮਿਹਰਬਾਨੀ, ਕੋਈ ਨੇੜੇ ਨਹੀਂ ਆਇਆ। ਉਹ ਜਿਹੜੇ ਗੋਰਖੇ ਸੀ ਨਾ, ਹਾਂਜੀ, ਉਹ ਬਹੁਤ ਜ਼ਬਰਦਸਤ ਕੌਮ ਹੈ। ਬੜੀ ਅੱਛੀ ਹਿਫਾਜ਼ਤ ਕਰਦੇ ਰਹੇ? ਨਹੀਂ, ਉਹਨਾਂ ਬੜੀ ਕੀਤੀ ਹੈ। ਉਹਨਾਂ ਬੜੀ ਹਿਫਾਜ਼ਤ ਕੀਤੀ ਹੈ। ਨੇੜੇ ਫਿਰ ਕੌਣ ਆਵੇ ਬੋਲੀ ਦੀ। ਉੱਥੋਂ ਨਾ ਜੀ ਉੱਥੇ ਫਿਰ ਖਾਣੇ ਪੀਣੇ ਵਾਸਤੇ ਆਟਾ ਛਾਟਾ ਬਣਦੇ ਆ। ਫਿਰ ਕਸੂਰ ਨਾ ਇੱਥੇ ਫਿਰ ਤਾਂ ਕੈਂਪ 'ਚ ਆ ਗਏ ਨਾ। ਅੱਛਾ। ਕਸੂਰ ਆਏ ਹੋਏ ਉੱਥੇ ਜਿਹੜਾ ਮੇਰੇ ਵੀ ਕੋਈ ਦਾਣੇ ਜਿਹੇ ਨਿਕਲੇ। ਕਿਹੜੇ ਮੁੰਡੇ ਨੂੰ? ਉਹ ਮੇਰੇ ਪਿੰਡ ਦਾ ਹੀ ਸੀ। ਅੱਛਾ। ਸਾਡਾ ਭਾਈ ਉਹ ਲੱਗਦੇ ਸੀ। ਅੱਛਾ। ਉਹ ਮੇਰੇ ਨਾਲ ਹੀ ਵਿਚਾਰਾ ਮਰ ਗਿਆ ਕੈਂਪ ਦੇ ਵਿੱਚ? ਕੈਂਪ 'ਚ ਓਏ ਹੋਏ। ਉਹ ਮਰਿਆ ਆ। ਮੇਰਾ ਪਿਓ ਆਇਆ ਉੱਥੇ ਫਿਰ ਕੈਂਪ 'ਚ। ਅੱਛਾ। ਉੱਥੋਂ ਫਿਰ ਸਾਨੂੰ ਲੈ ਕੇ ਲੈ ਆਇਆ। ਫਿਰ ਅਸੀਂ ਨਾ ਇੱਥੇ ਨਨਕਾਣੇ ਆ ਗਏ। ਅੱਛਾ। ਫਿਰ ਇੱਥੇ ਮਿਹਨਤ ਮਜ਼ਦੂਰੀ ਕਰਦੇ ਰਹੇ। ਕੋਈ ਨਾ ਕੋਈ ਸਿੱਖਾਂ ਦਾ ਕੁਛ ਮਿਲਿਆ, ਨਾ ਕਿਸੇ ਦਾ ਕੱਖ। ਆਪਣੀ ਮਿਹਨਤ ਕਰਦੇ ਸੀ ਤੇ ਖਾਂਦੇ ਆ। ਅੱਛਾ। ਤੁਹਾਨੂੰ ਜਿਹੜੇ ਪਿੰਡ ਜਾ ਕੇ ਬੈਠੇ ਸੀ ਉੱਥੇ ਲੋਕਾਂ ਨੇ ਦਿੱਤਾ ਨਹੀਂ ਸਮਾਨ? ਨਹੀਂ, ਨਨਕਾਣੇ 'ਚ। ਅੱਛਾ। ਨਨਕਾਣਾ ਸ਼ਹਿਰ ਹੈ। ਨਹੀਂ, ਸ਼ਹਿਰ ਦੇ ਵਿੱਚ ਕੋਈ ਨਹੀਂ ਦਿੱਤਾ ਕਿਸੇ ਨੇ? ਕਮੇਟੀ ਜਿਹੜੀ ਬਣਦੀਆਂ ਸੀ? ਨਹੀਂ, ਉਸ ਵੇਲੇ ਕਮੇਟੀਆਂ ਕੋਈ ਨਹੀਂ ਸੀ। ਬਸ ਉਹ ਬਾਈ ਹੈ ਰਾਸ਼ਨ ਜਿਹੜਾ ਨਾ ਜੀ,
ਕੋਈ ਨਹੀਂ ਸੀ ਦਿੰਦੇ ਉੱਥੇ। ਅੱਛਾ ਆਪਣੇ ਹੀ ਕਮਾਉਣਾ ਤੇ ਆਪਣੇ ਹੀ ਖਾਣਾ। ਤਾਂ ਉੱਥੇ ਇੰਨਾ ਕੁ ਚਿਰ ਉੱਥੇ ਫਿਰ ਰਹੇ ਹਾਂ ਕਾਫੀ ਚਿਰ। ਅੱਛਾ ਉੱਥੋਂ ਨਨਕਾਣੇ ਹੋਣਾ ਸਾਡੇ ਫੁੱਫੀ ਰਹਿੰਦੀ ਸੀ ਵੀ ਚਲੋ ਵੀ ਉਹਨਾਂ ਨੂੰ ਵੀ ਲੈ ਆਓ। ਅੱਛਾ ਉੱਥੋਂ ਅਸੀਂ ਨਾ ਉਹਨਾਂ ਦੇ ਉਹ ਲੈ ਕੇ ਸਾਡੇ ਪਨਾਖੇ ਦੇ ਨਾਲ ਆ ਪਨਾਖਾ ਹਾਂਜੀ ਗੁਜਰਾਣੇ ਦੇ ਕੋਲ ਨਾ ਕਿਲੇ ਦੇ ਨਾਲ ਹਾਂਜੀ ਕਿਲੇ ਨਾਲ ਹੈ ਜੀ। ਹਾਂਜੀ ਤੇ ਇੱਧਰ ਟਰਗਾ ਪਿੰਡ ਆਈ, ਹੂੰ ਉੱਥੇ ਉਹ ਬੈਠੇ ਸੀ। ਉੱਥੇ ਫਿਰ ਸਾਨੂੰ ਕੱਚੀ ਲਾਟ ਪਟਵਾਰੀ ਆਈ। ਅੱਛਾ ਮੈਂ ਫਿਰ ਨਾ ਮੈਨੂੰ ਮੇਰੇ ਪਿਓ ਨੂੰ ਆਖਿਆ ਬਾਬੂ ਖਾਂ ਇਹ ਮੁੰਡਾ ਤੇਰਾ ਉਂਝ ਫਿਰਦਾ ਜੀ, ਹੂੰ ਕਿਆ ਮੇਰੇ ਨਾਲ ਹੈ ਫਰੀ ਜਾਏਗਾ। ਅੱਛਾ ਉਹਨੇ ਨਾ ਜੀ ਫਿਰ ਸਾਨੂੰ ਕੋਈ 2 ਮੁਰੱਬੇ ਜ਼ਮੀਨ ਪਾਤੀ ਅੱਛਾ ਉੱਥੇ। ਉਸ ਪਿੰਡ 'ਚ ਹਾਂ ਉੱਥੇ ਫਿਰ ਉਹਨੇ ਜਿਹੜੇ ਮੂੰਜੀ ਪੱਕੀ ਨਾ, ਹਾਂਜੀ ਉਹਨੇ ਕਿਹਾ ਬਾਬੂ ਖਾਂ ਇਹ ਤੂੰ ਜੇ ਘਰ ਲੈ ਗਿਆ ਨਾ ਤੇਰੇ ਰਿਸ਼ਤੇਦਾਰਾਂ ਤੈਨੂੰ ਕਿਲੋ ਨਹੀਂ ਦੇਣੀ। ਅੱਛਾ ਤੂੰ ਮੇਰੇ ਕੋਲ ਬਾਕੀ ਵੇਚ ਦੇ, ਕੋਈ ਉੱਥੇ ਪਨਾਖੀਆਂ ਜਿੰਨੇ ਕਿ ਚੌਲ ਖਾਣੇ ਵੀ ਲੈ ਆਇਆ। ਅੱਛਾ ਤੇ ਉੱਥੋਂ ਖਾਂਦੇ ਰਹੇ ਜੀ ਪਨਾਖੇ ਤੇ ਫਿਰ ਚਲੇ ਗਏ। ਉਹਦਾ ਪਟਵਾਰੀ ਸੀ ਉਹ ਐਮਨਾਬਾਦ ਦਾ। ਹੂੰ ਹਾਂਜੀ ਪਟਵਾਰੀ ਐਮਨਾਬਾਦ ਦਾ ਸੀ, ਵਿਚਾਰਾ ਚੰਗਾ ਸੀ। ਪੀਰ ਜੀ ਸੀਗੇ, ਉੱਥੇ ਗਏ ਆ ਉਹਨਾਂ ਕੋਲ ਰਹਿੰਦਾ ਰਿਹਾ। ਅੱਛਾ ਮੇਰੇ ਫਿਰ ਉੱਥੇ ਮੇਰਾ ਪਿਓ ਗਿਆ, ਹਾਂ ਹੁਣ ਵੀ ਮੈਂ ਵੀ ਇਹਦੀਆਂ ਸੁਣਤਾਂ ਕਰਾਉਣੀਆਂ ਨੇ ਅੱਛਾ ਵੀ ਮੈਂ ਤੈਨੂੰ ਲੈ ਕੇ ਜਾਣਾ। ਅੱਛਾ ਹਾਂਜੀ ਉਹ ਜੀ ਫਿਰ ਉੱਥੋਂ ਆ ਕੇ ਆ ਗਏ ਆ ਹੂੰ ਨਨਕਾਣੇ। ਫਿਰ ਅੱਛਾ ਉੱਥੇ ਸੁਣਤਾਂ ਹੋ ਗਈਆਂ। ਫਿਰ ਉੱਥੇ ਨਾ ਜੀ ਮੇਰਾ ਭਰਾ ਹੀ ਸੀ, ਉਹ ਸਿਵਲ ਹਸਪਤਾਲ 'ਚ ਮੁਲਾਜ਼ਮ ਆਈ। ਅੱਛਾ ਹਾਂ ਤੁਹਾਡੇ ਤੋਂ ਵੱਡੇ ਸਨ? ਚਾਚੇ ਬਾਬਿਓ ਅੱਛਾ ਚਾਚੇ ਬਾਬੇ। ਗੌਰਮੈਂਟ ਦਾ ਮੁਲਾਜ਼ਮ। ਅੱਛਾ ਉਹ ਨਾ ਜੀ ਜਨਾਬ ਉਹਨੇ ਕਿਹਾ ਚਾਚੀ ਇੱਥੇ ਵੀ ਤਾਂ ਵਿਹਲਾ ਹੀ ਫਿਰਦਾ ਹੈ, ਕੋਈ ਇਹਨੂੰ ਚਲੋ ਕੁਛ ਮਿਲ ਹੀ ਜਾਊ। ਅੱਛਾ ਉਹ ਜੀ ਚਲੋ ਅਸੀਂ ਲੈ ਜਾ। ਫਿਰ ਉੱਥੇ ਰਹੇ, ਉੱਥੋਂ ਰਹਿ ਕੇ ਨਾ ਜੀ ਅੱਲਾ ਤੇਰਾ ਭਲਾ ਕਰੇ ਉਹਨਾਂ ਦਾ ਤਬਾਦਲਾ ਡੇਰਾ ਗਾਜ਼ੀ ਖਾਨ ਹੋ ਗਿਆ ਅੱਛਾ ਡਾਕਟਰ ਦਾ। ਹੂੰ ਮੇਰੀ ਮਾਂ ਰੋਵੇ, ਅੱਛਾ ਹਾਏ ਮੈਂ ਮੇਰਾ ਪੁੱਤਰ ਹੁਣ ਕੀ ਕਰੇਗਾ ਹਾਂ ਐਡੀ ਦੂਰ। ਅੱਛਾ ਉਹ ਮੈਂ ਕਿਹਾ ਮਾਂ ਮੇਰਾ ਫਿਰ ਉਹ ਬਾਲਾਂ ਨਾਲ ਦਿਲ ਲੱਗਾ ਆ ਜੀ। ਅੱਛਾ ਮੈਂ ਕਿਹਾ ਖੈਰ ਹੈ। ਹੂੰ ਉਹਨਾਂ ਜੀ ਫਿਰ ਨਾ ਚਲੇ ਗਏ ਡੇਰਾ ਗਾਜ਼ੀ ਖਾਨ। ਡੇਰਾ ਗਾਜ਼ੀ ਖਾਨ ਤੇ ਆ ਕੇ ਹਾਂਜੀ ਫਿਰ ਇੱਥੇ ਬੁੱਗੇ ਆਏ। ਹੂੰ ਉਹ ਪਟਵਾਰੀ ਨੇ ਕਿਹਾ, ਪਟਵਾਰੀ ਨੂੰ ਸੱਚ ਭੁੱਲ ਗਿਆ। ਹਾਂਜੀ ਉਹਨੇ ਕਿਹਾ ਬਈ ਬਾਬੂ ਖਾਨ ਨੂੰ ਬੁੱਗਿਆਂ 'ਚ ਨਾ ਕੋਈ ਜ਼ਮੀਨ ਬਾਵਾ ਪਾ ਦੇ। ਅੱਛਾ ਉਹ ਪਟਵਾਰੀ ਉਹ ਅੱਛਾ ਲੱਦੇ ਦੇ ਕੋਲ ਲੱਗਾ ਆ ਜੀ। ਅੱਛਾ ਅੱਛਾ ਉਹਨੇ ਪੁੱਛਿਆ ਵੀ ਬਾਬੂ ਖਾਨ ਕਿੱਥੇ ਆ? ਹੂੰ ਉਹ ਸਾਡਾ ਫੁੱਫੀ ਦਾ ਪੁੱਤਰ ਕਹਿੰਦਾ ਉਹ ਤਾਂ ਨਨਕਾਣੇ ਚਲਾ ਗਿਆ। ਅੱਛਾ ਉਹਨੇ ਤਾਂ ਫਾਹਾ ਹੀ ਵਰਤਾ। ਹੂੰ ਅੱਛਾ ਅੱਛਾ ਉੱਥੋਂ ਨਾ ਜੀ ਡੇਰਾ ਗਾਜ਼ੀ ਖਾਨ ਤੇ ਫਿਰ ਜਾਮਪੁਰ ਆਈ ਡੇਰੇ ਉਹਨਾਂ ਦੇ ਜਿਹੜਾ ਉੱਥੇ ਦਾ DHO ਆਈ ਨਾ ਹਾਂਜੀ ਉਹਨੇ ਧੱਕਾ ਲਾਤਾ ਡਾਕਟਰ ਨੂੰ ਰਾਜਨਪੁਰ ਅੱਛਾ ਨਾ ਜਾਮਪੁਰ ਅੱਛਾ ਤਹਿਸੀਲ ਹੈ ਨਾ ਜਾਮਪੁਰ ਅੱਛਾ ਡੇਰਾ ਗਾਜ਼ੀ ਖਾਨ ਦੀ। ਹੂੰ ਉੱਥੇ ਰਾਤ ਉੱਥੇ 2 ਮਹੀਨੇ ਰਹੇ। ਹੂੰ ਬੜੀ ਗਰਮੀ, ਨਾ ਅੱਛਾ। ਬਿਜਲੀ ਨਾ ਕੁਛ। ਹੂੰ ਉਹ ਜੀ ਉੱਥੋਂ 2 ਮਹੀਨੇ ਦੇ ਬਾਅਦ ਡੇਰਾ ਗਾਜ਼ੀ ਖਾਨ ਆ ਗਏ। ਅੱਛਾ ਫਿਰ ਉੱਥੇ ਕੋਈ ਸਾਲ ਡੇਢ ਰਹੇ।
ਫਿਰ ਉਹ ਸਾਡੇ ਸਾਹਿਬ ਜਿਹੜੇ ਸੀ ਉਹ ਆਪਣੇ ਉੱਥੋਂ ਨਾ ਲਾਹੌਰੋਂ ਆਪਣੇ ਡੇਰਾ ਗਾਜ਼ੀ ਖਾਨ ਤੇ ਹਾਂਜੀ DHO ਦਾ ਕੋਰਸ ਕਰਨ ਅੱਛਾ ਲਾਹੌਰ ਆ ਗਏ। ਅਸੀਂ ਜਿਹੜੇ ਫਿਰ ਲਾਹੌਰ ਨਾਲ ਚਲੇ ਗਏ। ਉੱਥੋਂ ਫਿਰ ਕੋਰਸ ਕਰ ਲਿਆ। ਫਿਰ ਗੁਜਰਾਤ MO ਆ ਕੇ ਲੱਗੇ ਮੈਡੀਕਲ ਤੁਸੀਂ DHO। ਅੱਛਾ ਉਹ ਜੀ ਉੱਥੇ ਨਾ 10 ਮਹੀਨੇ ਰਹੇ। ਉਹ ਫਿਰ ਡਿਸਟ੍ਰਿਕਟ ਹੈਲਥ ਅਫੀਸਰ ਅੱਛਾ ਪਿੰਡੀ ਦਾ ਲੱਗ ਗਿਆ। ਅੱਛਾ ਬਸ ਇੱਥੋਂ ਦੀ ਗੱਲ ਸੁਣਾਓ ਵੀ ਸਾਨੂੰ ਜ਼ਮੀਨ ਕਿੰਨੀ ਪਈ, ਪਿੱਛੇ ਕਿੰਨੀ ਰਹਿ ਗਈ? ਜਿਹੜੀ ਹਾਈ ਕਲੇਮਾਂ 'ਚ ਰਹਿ ਗਈ। ਕਿੰਨੀ ਅੱਛਾ ਦੱਸੋ ਉੱਥੋਂ ਨਾ। ਫਿਰ ਜਦੋਂ ਤੁਸੀਂ ਇਸ ਪਿੰਡ ਕਿੱਦਾਂ ਆਏ ਬੁੱਗੇ 'ਚ? ਅੱਗੇ ਫਿਰ ਆ ਗਏ ਨਾ ਮੁੜ ਕੇ ਸਾਨੂੰ ਜ਼ਮੀਨ ਅਸੀਂ ਫੈਸਲਾਬਾਦ ਦਾ ਕਲੇਮ ਆਈ। ਅੱਛਾ ਉੱਥੋਂ ਫਿਰ ਤਬਾਦਲਾ ਕਰਵਾਇਆ। ਫਿਰ ਬੁੱਗੇ ਪਈ ਬੁੱਗੇ ਕਿੰਨੀ ਜ਼ਮੀਨ ਪਈ ਤੁਹਾਨੂੰ? ਜ਼ਮੀਨ ਹੁਣ ਸਾਨੂੰ ਇਹ 7 ਏਕੜ ਪਈ ਹੈ। 7 ਏਕੜ। ਹਾਂ, ਤੇ ਜਿਹੜੀ ਪਿੱਛੇ ਸੀ ਉਹ ਕਿੰਨੀ ਸੀ? ਉਹ ਪਿੱਛੇ ਤਾਂ ਬਹੁਤ ਹੈ ਜੀ। ਉਹ ਤਾਂ ਅੱਲਾ ਕਰੇ ਜੇ ਕੋਈ ਸਿੱਖ ਜੀਂਦਾ ਹੋਵੇ ਹਾਂਜੀ ਜਾਂ ਉਹ ਸਾਡਾ ਰਿਸ਼ਤੇਦਾਰ ਗਿਆ ਹੈ, ਅੱਛਾ ਉਹਦੇ ਨਾਲ ਵਿਰਾਸਤਾ ਕਰਦੇ ਆ ਹੁਣ। ਨਹੀਂ ਤੇ ਤੁਹਾਡੀ ਵਿਰਾਸਤ ਨਹੀਂ, ਤੁਸੀਂ ਆਪਣੀ ਲਿਆਂਦੀ ਉੱਥੋਂ? ਕਲੇਮ ਆਏ ਨੇ ਨਾ। ਉਹ ਜਿਹੜਾ ਸਾਨੂੰ ਨਾ 900 ਵਿਗਾ ਸੀ, ਹਾਂਜੀ ਉਹਦਾ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਕਿੱਧਰ ਗਿਆ। ਤੁਹਾਡੇ ਵਿੱਚੋਂ ਕੋਈ ਗਿਆ ਨਹੀਂ ਮੁੜ ਕੇ ਪਿੱਛੇ? ਜਾਣੇ ਵਾਲਾ ਕੋਈ ਹੈ ਹੀ ਉਹ ਨਹੀਂ ਸੀ। ਨਹੀਂ ਆਪਣੀ ਜ਼ਮੀਨ ਇੰਨੀ ਜੀ ਤੁਹਾਡੀ ਛੁੱਟ ਗਈ, ਹਾਂ, ਉਹ ਹਾਸਲ ਕਰਨ ਵਾਸਤੇ ਵੀ ਨਹੀਂ ਕੋਈ ਗਿਆ ਪਿੱਛੇ? ਉਹ ਸਿੱਖਾਂ ਬੜੇ- ਦੇ ਬਾਬੇ ਤੇ ਆਉਂਦੇ ਰਹੇ ਨੇ ਉਹ ਇੱਥੇ ਬੜੇ- ਆਪਣੇ ਲੈਂਡ ਕਲੇਮ। ਉਹ ਬੜੇ ਬੜੇ ਬੈਠੇ ਨੇ, ਉਹਨਾਂ ਨੇ ਕੁਝ ਕੀਤਾ ਉਹ ਵੀ ਰੋਂਦੇ ਨੇ। ਜਿੰਨੇ ਨੇ ਸਾਰੇ ਕੋਈ ਨਹੀਂ ਕੀਤਾ ਹੀ ਕੱਖ। ਸਹੀ ਹੋ ਗਿਆ। ਇਹ ਜਿਹੜਾ ਪਿੰਡ ਸੀ ਹਾਂ, ਬੁੱਗਾ, ਹਾਂਜੀ। ਇਹ ਸਿੱਖਾਂ ਦਾ ਪਿੰਡ ਸੀ? ਇਹ ਸਿੱਖਾਂ ਦਾ ਪਿੰਡ ਹੈ ਜੀ। ਇੱਥੇ ਦਾ ਕੋਈ ਪਤਾ, ਕੋਈ ਨਾਮ ਮਸ਼ਹੂਰ ਕਿਹੜਾ ਸਿੱਖ ਰਹਿੰਦਾ ਸੀ ਇੱਥੇ? ਇਹ ਕੋਈ ਸੁਣਿਆ ਤੁਸੀਂ ਆ ਕੇ ਇੱਥੇ ਦੇ ਬਜ਼ੁਰਗਾਂ ਮੈਂ ਕੋਲ? ਮਾਂ ਹੀ ਨਹੀਂ ਸੁਣਿਆ। ਅੱਛਾ ਨਹੀਂ ਸੁਣਿਆ। ਠੀਕ ਹੋ ਗਿਆ ਬਜ਼ੁਰਗੋ, ਬੜੀ ਵਧੀਆ ਸਟੋਰੀ ਤੁਹਾਡੀ, ਕਹਾਣੀ ਜਿਹੜੀ ਹੈ। ਹਾਂ, ਹੁਣ ਇੱਕ ਗੱਲ ਤਾਂ ਹੋ ਰਿਹਾ, ਹਾਂਜੀ ਪਿਛਲੀ ਪਿੰਡ ਦੀ ਤਾਂ ਸੁਣਾ ਹਾਂਜੀ ਨਾ। ਸਾਡੇ ਪਿੰਡ ਕੁੜੀ ਦੀ ਸ਼ਾਦੀ ਆਈ। ਉੱਥੇ ਨਕਲੀਏ ਆਏ ਸੀ। ਅੱਛਾ ਉਹ ਕੰਮੇ ਨਾ ਚੋਰੀ ਹੋ ਗਈ ਸੀ। ਅੱਛਾ ਉੱਥੇ ਉਹ ਥਾਣੇਦਾਰ ਖੁਰਦ ਆ ਗਿਆ। ਅੱਛਾ ਉਹਨੇ ਸ਼ਰਾਬ ਪੀਤੀ ਹੋਈ ਹੈ। ਪਿੰਡ ਤੁਹਾਡੇ ਆ ਗਿਆ? ਹਾਂ, ਅੱਛਾ ਉਹ ਮੁਝੇ ਸੁਣਦਾ ਸੀ। ਹੂੰ ਉਹਨੇ ਸ਼ਰਾਬ ਪੀ ਲਈ। ਮੇਰੇ ਦਾਦੇ ਨੂੰ ਉਹਨਾਂ ਕਿਹਾ ਬਾਬਾ ਇਹਨੇ ਤਾਂ ਸ਼ਰਾਬ ਪੀਤੀ ਹੈ। ਉਸ ਨੂੰ ਨਾ ਫੇਰ ਥਾਣੇਦਾਰ ਨੂੰ ਹੂੰ ਕਹਿੰਦਾ ਫੜ ਲਓ, ਲੰਮਾ ਪਾ ਲਓ। ਅੱਛਾ ਉਹਨੂੰ ਲੰਮਾ ਪਾ ਲਿਆ, ਕੁੱਟਿਆ। ਅੱਛਾ ਉਹ ਉੱਤੇ ਗਿਆ DC ਕੋਲ ਤੇ ਉਹਨਾਂ ਮੇਰੇ ਦਾਦੇ ਨੂੰ ਬੁਲਾਇਆ। ਹੂੰ ਉਹਨੇ ਕਿਹਾ ਗੱਲ ਸੁਣ ਮੇਰੀ, ਇਹ ਤਾਂ ਤੁਹਾਡੇ ਕੋਲ ਜੀਂਦਾ ਆ ਗਿਆ, ਅੱਛਾ ਜੇ ਇਹਨੂੰ ਮੈਂ ਮਾਰ ਵੀ ਛੱਡਦਾ ਤੁਸੀਂ ਮੇਰਾ ਕੀ ਕਰੂਗਾ? ਹੂੰ ਉਹ ਜੀ ਪਿੰਡ ਮੁਸਲਮਾਨਾਂ ਦਾ ਰਾਜਪੂਤਾ ਨਾ ਹੋਵੇ, ਹੂੰ ਇਹ ਸ਼ਰਾਬ ਪੀਵੇ। ਸਹੀ ਹੋ ਗਿਆ, ਸਹੀ ਹੋ ਗਿਆ। ਉਹਨੂੰ ਕਹਿੰਦੇ ਦੱਸੋ ਇਹਨੂੰ ਕੱਢ ਦਈਏ ਨੌਕਰੀ। ਹੂੰ ਉਹਨੂੰ ਜਨਾਬ ਕਿਹਾ ਨੌਕਰੀ ਉਹਨਾਂ ਕੱਢੋ, ਹੂੰ ਇਹਨੂੰ ਜਿਹੜੀ ਸਜ਼ਾ ਮੈਂ ਦੇਤੀ ਉਹੀ ਬੜੀ ਹੈ। ਅੱਛਾ ਉੱਥੋਂ ਜੀ ਆ ਗਏ ਰੱਬੋ ਹੀ ਨਾ ਇੱਥੇ ਨਸ਼ਹਿਰੇ ਬਿਰਕੇ ਆਉਣ ਲੱਗਿਆ। ਉਹ ਬੰਦਾ? ਉਹ ਥਾਣੇਦਾਰ ਅੱਛਾ ਇੱਥੇ ਮੇਰਾ ਚਾਚੇ ਦਾ ਪੁੱਤਰ ਆਈ, ਉਹਨੇ ਧੱਕੇ ਨਾਲ ਹੀ ਬੈਠ ਕੇ ਖੋਲ ਲਿਆ ਇਹਨਾਂ ਦਾ। ਠੀਕ ਹੈ, ਟਕਾ ਦੇ ਖੋਲਿਆ ਪੈਸੇ ਲੈਣੇ ਸੀ। ਅੱਛਾ ਉਹ ਨਾ ਜੀ ਨਾ, ਉਹਨੇ ਕਿਹਾ ਉਹ ਆ ਗਿਆ ਥਾਣੇਦਾਰ ਜੀ, ਅੱਛਾ ਬੁਲਾ ਬਈ ਸ਼ਰੀਫ ਨੂੰ। ਇੱਥੇ ਆ ਗਿਆ? ਹਾਂ, ਅੱਛਾ ਉਹ ਥਾਣੇਦਾਰ ਫਿਰ ਨਸ਼ਹਿਰਿਓਂ ਹੂੰ ਬੁੱਗੇ ਆ ਗਏ ਨਾ। ਅੱਛਾ ਲਿਆ ਬੁਲਾਓ ਸ਼ਰੀਫ ਕਿਹੜਾ। ਜਾ ਕਰ ਸਲਾਮ ਕੀਤਾ। ਹਾਂ ਭਾਈ ਸ਼ਰੀਫ ਸੁਣਾ ਤੂੰ ਕਿਹੜੇ ਜ਼ਿਲ੍ਹੇ ਦਾ ਹੈ? ਹੂੰ ਉਹਨੇ ਕਿਹਾ ਜੀ ਜ਼ਿਲ੍ਹਾ ਮੇਰਾ ਲੁਧਿਆਣਾ ਹੈ ਹਾਂਜੀ ਤੇ ਆਪਣੀ ਤਹਿਸੀਲ ਸਾਡੀ ਸਮਰਾਲਾ ਹੂੰ ਤੇ ਥਾਣਾ ਖੰਨਾ, ਅੱਛਾ ਡਾਕਖਾਨਾ ਇਕਲਾਹਾ, ਹੂੰ ਪਿੰਡ ਖੁਰਦ। ਅੱਛਾ ਉਹ ਕਹਿੰਦਾ ਇੱਧਰ ਆ, ਇੱਥੇ ਬੈਠ। ਅੱਛਾ ਆ ਵੇ ਇੱਥੇ ਅੱਛਾ ਇਹ ਪਿੰਡ ਥਾਣੇਦਾਰ ਵਾਲੇ ਕੋਲੋਂ ਪੁੱਛ ਲਓ।
ਅੱਛਾ जी ਉਹਨੇ ਕਿਹਾ ਓਏ ਇਹ ਚੋਰ ਨਹੀਂ ਹੈ, ਹੂੰ ਇਹ ਚੋਰਾਂ ਨੂੰ ਮਾਰਨੇ ਵਾਲੇ ਨੇ। ਅੱਛਾ ਕਹਿੰਦਾ ਮੈਂ ਇਹਨਾਂ ਦੀ ਵਡੇਰਿਆਂ ਨਾਲ ਇਹ ਅੱਜ ਇੱਥੇ ਨਸ਼ਹਿਰੇ ਬਿਰਕਾਂ ਆ ਕੇ ਥਾਣੇਦਾਰ ਵੱਡਾ ਲੱਗਾ ਹੈ ਸਹੀ 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 ਤੇ ਮੈਨੂੰ ਪਤਾ ਵੀ ਇਹ ਖਾਨਦਾਨ ਨਹੀਂ ਚੋਰ। ਸਹੀ ਹੋ ਗਿਆ, ਉਹਨੂੰ ਸਬਕ ਮਿਲਿਆ ਸੀ ਨਾ ਪੁਰਾਣਾ। ਹਾਂ ਬਸ ਸਹੀ। ਅੱਛਾ ਬਜ਼ੁਰਗ, ਹੁਣ ਪਿੰਡ ਯਾਦ ਆਉਂਦਾ ਆਪਣਾ? ਪਿੰਡ ਤਾਂ ਬੜਾ ਯਾਦ ਹੈ, ਕਦੀ ਦਿਲ ਨਹੀਂ ਕੀਤਾ ਵੇਖਣ ਨੂੰ? ਵੇਖਣੇ ਤਾਂ ਵੇਖਾਂ ਹੈ ਬੜੀ ਦਾਪਤ ਦੇ ਗਿਆ ਪ੍ਰਾਹੁਣਾ। ਅੱਛਾ, ਪ੍ਰਾਹੁਣਾ ਕੀ ਉੱਥੇ ਤੁਹਾਡੇ ਰਹਿੰਦੇ ਨੇ ਉੱਥੇ ਰਿਸ਼ਤੇਦਾਰ? ਹਾਂਜੀ ਕਿਹੜੇ ਪਿੰਡ 'ਚ ਰਹਿੰਦੇ ਨੇ? ਪਿੰਡ ਦੁਗਨੀ ਹੈ। ਅੱਛਾ, ਉਹ ਨਹੀਂ ਸੀ ਆਏ 47 ਵੇਲੇ? ਉਹ ਮਰੇਕੋਟਲੇ ਦੀ ਰਿਆਸਤ ਹੈ। ਅੱਛਾ ਅੱਛਾ, ਉਹ ਨਹੀਂ ਉੱਠੇ? ਉਹ ਨਹੀਂ ਉੱਠੇ। ਉਹ ਜੇ ਨਾ ਹੁੰਦਾ ਹਾਂਜੀ ਮਰੇਕੋਟਲੇ ਵਾਲਾ, ਹਾਂਜੀ, ਇਹ ਆ ਮੁੱਲ ਖਾਉਣਾ ਕਿੱਥੋਂ ਆਈ। ਸਹੀ ਗੱਲ ਹੈ ਜੀ। ਉਹਨੇ ਬੜੇ ਮੁਸਲਮਾਨਾਂ ਦੀ ਹਿਫਾਜ਼ਤ ਕੀਤੀ ਸੀ। ਉਹਨੇ ਕਿਹਾ ਮੇਰੇ ਹੱਦ ਚ ਆ ਕੇ ਕੋਈ ਨਹੀਂ ਕੁਝ ਕਰੂਗਾ। ਹਾਂਜੀ, ਸੱਚੀ ਗੱਲ ਹੈ। ਉਹਨੇ ਨਹੀਂ, ਇਹ ਤਾਂ ਇੱਕ ਬਣ ਗਿਆ, ਉਹਨੂੰ ਰਿਆਸਤ ਨਿੱਕੀ ਆਈ ਹਾਂਜੀ ਬਸ ਇੱਕ। ਜੇ ਉਹ ਪਾਕਿਸਤਾਨ ਨਾਲ ਅੱਡਾ ਕੋਈ ਨਹੀਂ ਸੀ ਭਾਈ, ਜੇ ਲਾ ਕਰ ਜਾਂਦਾ ਉੱਥੇ ਫੌਜ ਚਲੀ ਜਾਂਦੀ। ਹਾਂਜੀ ਜਿਵੇਂ ਦੱਖਣ ਨੇ ਕਿਹਾ ਸੀ ਦੱਖਣ ਹੈਦਰਾਬਾਦ ਵੀ ਅਸੀਂ ਪਾਕਿਸਤਾਨ ਨਾਲ, ਇਹ ਵਰਦੀਆਂ ਹੀ ਹਿੰਦੂਆਂ ਨੇ ਕਬਜ਼ਾ ਕਰ ਲਿਆ। ਹਾਂਜੀ, ਇਹ ਵਰਦੀਆਂ ਹੀ ਪਾਉਂਦੇ ਰਹਿ ਗਏ। ਸਹੀ ਗੱਲ ਹੈ। ਹਾਂਜੀ, ਨਾ ਇਹ ਝੂਠਾ ਸੱਚ ਹੈ। ਨਹੀਂ ਨਹੀਂ, ਸੱਚੀ ਗੱਲਾਂ ਨੇ। ਹਾਂਜੀ ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਬਸ ਲੱਗਿਆ। ਪਤਾ ਨਹੀਂ ਹੁਣ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।